अस्सलाम वालेकुम, सत श्री अकाल दोस्तों। मैं हाँ पंजाबी प्रचार स्टूडियो तो अहमद रज़ा और ਅੱਜ ਸਾਡੇ ਨਾਲ ਇੱਕ ਖਾਸ ਸ਼ਖਸੀਅਤ ਜਿਨ੍ਹਾਂ ਨੂੰ ਯਕੀਨਨ ਤੁਸੀਂ ਸਕਰੀਨ ਤੇ ਵੀ ਦੇਖਿਆ ਹੋਵੇਗਾ ਔਰ ਟੀਵੀ ਚੈਨਲ ਤੇ ਵੀ ਤੁਸੀਂ ਇਹਨਾਂ ਨੂੰ ਦੇਖਿਆ ਹੋਵੇਗਾ। ਇੱਕ ਬਹੁਤ ਪਾਕਿਸਤਾਨ ਦਾ ਵੱਡਾ ਪ੍ਰੋਗਰਾਮ ਉਸ ਦੇ ਪਰਮਾਨੈਂਟ ਮੈਂਬਰ ਹਨ ਔਰ ਉਹਦੇ ਰਾਹੀਂ ਆਪਣੇ ਹਾਸੇ ਵਿਖੇੜਦੇ ਰਹਿੰਦੇ ਹਨ। ਲੇਕਿਨ ਅੱਜ ਅਸੀਂ ਉਹਨਾਂ ਹਾਸਿਆਂ ਤੋਂ ਹਟ ਕੇ ਇਹਨਾਂ ਨਾਲ ਕੁਝ ਗੱਲਬਾਤ ਕਰਾਂਗੇ ਔਰ ਇਹਨਾਂ ਦੀ ਲਾਈਫ ਬਾਰੇ ਜਾਣਾਂਗੇ। ਲਾਈਫ ਜਰਨੀ ਕੀ ਹੈ, ਕਿੱਥੋਂ ਸ਼ੁਰੂ ਹੁੰਦਾ ਹੈ ਔਰ ਅੱਜ ਇੱਥੇ ਤੱਕ ਜਿਹੜੀ ਸ਼ਖਸੀਅਤ ਪਹੁੰਚੀ ਹੈ ਇਹਦੇ ਪਿੱਛੇ ਸਫ਼ਰ ਦੇ ਵਿੱਚ ਕੀ ਮੁਸ਼ਕਲਾਂ ਇਹਨਾਂ ਨੂੰ ਪੇਸ਼ ਆਈਆਂ ਔਰ ਇਹਨਾਂ ਦੀਆਂ ਖੁਸ਼ੀਆਂ ਜਿਹੜੀਆਂ ਹਨ ਉਹ ਅੱਜ ਕਿਵੇਂ ਮਾਣ ਰਹੇ ਨੇ, ਉਹਨਾਂ ਦਾ ਆਉਣ ਦਿਨ ਦੀ ਫੈਮਿਲੀ ਕਿਵੇਂ ਮਾਣ ਰਹੀ ਹੈ, ਪੂਰੀ ਲਾਈਫ ਜਰਨੀ ਡਿਸਕਸ ਹੋਵੇਗੀ। ਮੇਰੀ ਮੁਰਾਦ ਹੈ ਅੱਜ ਸਾਡੇ ਨਾਲ ਪਾਕਿਸਤਾਨ ਦੇ ਮਸ਼ਹੂਰ ਕਮੇਡੀਅਨ ਅਕਰਮ ਉਦਾਸ ਜੀ ਸਾਡੇ ਨਾਲ ਬੈਠੇ ਨੇ। ਜੀ ਆਇਆਂ ਨੂੰ ਅਕਰਮ ਉਦਾਸ ਜੀ। अस्सलाम वालेकुम जी, सत श्री अकाल। सुनने वालिਆਂ ਨੂੰ ਸਭ ਦੋਸਤਾਂ ਨੂੰ ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਵੀ ਔਰ ਸੁਣਨ ਵਾਲਿਆਂ ਦਾ, ਪਿਆਰ ਕਰਨ ਵਾਲਿਆਂ ਦਾ, ਇਹ ਪੰਜਾਬੀ ਪ੍ਰਚਾਰ ਚੈਨਲ ਦਾ, ਜਿਹੜੇ ਸਾਡੀ ਗੱਲ ਅੱਗੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਸਭ ਜੁੜੇ ਨੇ ਇੱਕ ਦੂਜੇ ਦੇ ਨਾਲ, ਪੰਜਾਬੀ ਜਿੰਨੇ ਵੀ ਨੇ। ਮੈਂ ਸਭ ਦਾ ਸ਼ੁਕਰਗੁਜ਼ਾਰ ਹਾਂ ਕਿ ਇਹ ਟਾਈਮ ਦੇਣਾ ਪੈਂਦਾ ਜੀ। ਬਿਲਕੁਲ, ਇਹ ਟਾਈਮ ਦੇਣ ਦੇ ਨਾਲ ਹੀ ਸਾਰਾ ਕੁਝ ਹੁੰਦਾ। ਅਗਰ ਅਸੀਂ ਇੱਕ ਦੂਜੇ ਤੋਂ ਦੂਰ ਰਵਾਂਗੇ ਜਾਂ ਇੱਕ ਦੂਜੇ ਦੇ ਨਾਲ ਜੁੜਾਂਗੇ ਨਹੀਂ ਤੇ ਪੰਜਾਬੀ ਨੂੰ ਅਸੀਂ ਪ੍ਰਚਾਰ ਇਹਦੀ ਨਹੀਂ ਕਰ ਸਕਦੇ, ਨਹੀਂ ਹੋ ਸਕਦਾ। ਇਹ ਤੁਸੀਂ ਚੈਨਲ ਦਾ ਨਾਮ ਹੀ ਬੜਾ ਅੱਛਾ ਰੱਖਿਆ, ਮੈਨੂੰ ਬੜਾ ਪਸੰਦ ਆਇਆ ਜੀ। ਮਾਸ਼ਾਅੱਲਾ ਤੁਹਾਡਾ ਚੈਨਲ ਵੀ ਜਿਹੜਾ ਐਸੀਆਂ ਖਬਰਾਂ ਦਿੰਦਾ ਰਹਿੰਦਾ ਕਿ ਪੰਜਾਬੀ ਆਪ ਸੋਚਦੇ ਨੇ ਕਿ ਯਾਰ ਕਿੱਥੋਂ ਇੰਨਾ ਕੁਝ ਇਕੱਠਾ ਕਰਦੇ। ਮੁਹੱਬਤ ਹੈ ਤੁਹਾਡੀ, ਮੁਹੱਬਤ ਹੈ ਤੁਹਾਡੀ। ਅਕਰਮ ਉਦਾਸ ਜੀ ਸ਼ੁਕਰੀਆ। ਤੇ ਪਲੀਜ਼ ਇਹ ਦੱਸੋ ਕਿ ਅੱਜ ਅਕਰਮ ਉਦਾਸ ਜਿੱਥੇ ਬੈਠਾ ਹੈ ਇਹ ਅਕਰਮ ਉਦਾਸ ਦਾ ਸਫ਼ਰ ਕਿੱਥੋਂ ਸ਼ੁਰੂ ਹੁੰਦਾ ਹੈ? ਜੰਮੇ ਜਾਏ ਭਾਜੀ ਗੱਡੀ ਚੋਂ ਨਿਕਲੇ ਇੱਥੇ ਆ ਕੇ ਬੈਠ ਕੇ ਸਫ਼ਰ ਕਿੰਨਾ ਸੀ? ਨਹੀਂ, ਜਿਹੜੀ ਉਮਰਾਂ ਲੱਗੀਆਂ ਪੱਬਾਂ ਭਾਰ ਜਿਹੜਾ ਕਹਿੰਦੇ ਆ, ਹਾਂਜੀ, ਉਹ ਉਮਰਾਂ ਐ ਜਿਵੇਂ ਸਾਡੇ ਸਾਹਮਣੇ ਅਸੀਂ ਬੈਠੇ ਆ ਇਹ ਨਹੀਂ ਹੁੰਦਾ। ਮੈਂ ਇੱਥੇ ਬੈਠਾ ਤਾਂ ਮੇਰੀ ਲਾਈਫ ਪਿੱਛੇ ਬਹੁਤ ਲੰਬੀ ਸ਼ੁਰੂ ਹੁੰਦੀ, ਬੇਸ਼ੱਕ ਉਹ ਲੰਬੀ ਕੋਈ 43-44 ਸਾਲ ਦੀ ਹੈ, ਤੁਹਾਡੀ ਕੋਈ 102 3 ਸਾਲ ਦੀ ਹੋਏਗੀ। ਤੇ ਇਹ ਕੋ ਥੋੜਾ ਜਿਹਾ ਦੱਸੋ ਸਾਡੇ ਸੁਣਨ ਵਾਲਿਆਂ ਨੂੰ। ਇਹ ਸਾਡੀ ਪੰਜਾਬੀ ਫਿਲਮ ਪਾਰਟ 2 ਦੇ ਵਿੱਚ ਵੀ ਇੱਕ ਸੌਂਗ ਆਇਆ ਕਿ ਜਿੱਥੇ ਮਾਲਕ ਰੱਖਦਾ ਉੱਥੇ ਰਹਿਣਾ ਪੈਂਦਾ ਹੈ। ਉਹਦੇ ਵਿੱਚ ਆ ਕੇ ਨਾ ਜੀ, ਮਾਲਕ ਜਿੱਥੇ ਵੀ ਰੱਖੇ ਉੱਥੇ ਖੁਸ਼ ਹੀ ਰਹਿਣਾ ਚਾਹੀਦਾ ਬੰਦੇ ਨੂੰ, ਚਾਹੇ ਉਹ ਕਿਸ ਹਾਲ 'ਚ ਵੀ ਰੱਖੇ। ਬਿਲਕੁਲ। ਅਸੀਂ ਐਵੇਂ ਲੋਕ ਕਹਿੰਦੇ ਆ ਕਿ ਅਸੀਂ ਬੜੀ ਤੰਗ ਜ਼ਿੰਦਗੀ ਗੁਜ਼ਾਰੀ, ਅਸੀਂ ਇਹ ਕੀਤਾ, ਅਸੀਂ ਇਹ ਕੀਤਾ। ਇਹ ਜ਼ਿੰਦਗੀ ਦਾ ਇੱਕ ਹਿੱਸਾ ਹੁੰਦਾ। ਜੇ ਅਗਰ ਤੰਗ ਨਹੀਂ ਗੁਜ਼ਾਰਾਂਗੇ ਤਾਂ ਸਾਨੂੰ ਸੁੱਖ ਨਹੀਂ ਮਿਲੇਗਾ। ਜੇ ਸੁੱਖ 'ਚ ਹੀ ਸਾਰੀ ਜ਼ਿੰਦਗੀ ਗੁਜ਼ਾਰ ਦੇਣੀ ਹੈ ਤਾਂ ਉਹ ਜ਼ਿੰਦਗੀ ਦਾ ਮਜ਼ਾ ਨਹੀਂ ਆਏਗਾ। ਬਹੁਤ ਸਾਰੇ ਐਕਸਪੀਰੀਐਂਸਸ ਨਹੀਂ ਹੁੰਦੇ। ਉਹ ਸਾਨੂੰ ਉਹ ਜ਼ਿੰਦਗੀ ਦੇ ਨਾਲ ਨਾਲ ਚੱਲਣਾ ਪੈਂਦਾ ਨਾ ਜੀ। ਅਗਰ ਅਸੀਂ ਛੱਤ ਤੇ ਜਾਣਾ ਤਾਂ ਪੌੜੀਆਂ ਚੜ੍ਹ ਕੇ ਜਾਵਾਂਗੇ। ਔਰ ਹਯਾਤੀ ਦੀ ਖੂਬਸੂਰਤੀ ਵੀ ਇਸ ਚੀਜ਼ ਦੀ ਹੈ ਕਿ ਦੋਵੇਂ ਰੰਗ ਬੰਦਾ ਦੇਖੇ ਤਾਂ ਫਿਰ ਹੀ ਉਹਦੇ 'ਚ ਪੱਕਾ ਪਾਣਾ ਹੁੰਦਾ ਜੀ। ਬਿਲਕੁਲ ਇਦਾਂ ਹੀ ਹੈ। ਅਗਰ ਅਸੀਂ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਛੱਤ ਤੇ ਜਾਣਾ ਤੇ ਪੌੜੀਆਂ ਚੜ੍ਹ ਕੇ ਜਾਣਾ, ਤੇ ਜੇ ਅਸੀਂ ਕਹੀਏ ਕਿ ਪੌੜੀਆਂ ਨਾ ਚੜ੍ਹੀਏ ਫਿਰ ਉਂਝ ਛੱਤ ਤੇ ਜਾਈਏ ਤਾਂ ਉਹ ਔਖਾ ਹੋ ਜਾਂਦਾ ਨਾ ਜੀ। ਉਹ ਫਿਰ ਸੱਟਾਂ ਸੁੱਟਾਂ ਲਵਾਉਣ ਵਾਲੀ ਗੱਲ ਹੀ ਹੈ। ਤੇ ਕੋਈ ਵੀ ਕੰਮ ਹੈ, ਅਗਰ ਤੁਸੀਂ ਕਿਸੇ ਨੇਕ ਨੀਅਤ ਨਾਲ ਤੁਸੀਂ ਚੱਲੇ ਹੋ, ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੁਸੀਂ ਕਹਿੰਦੇ ਹੋ ਕਿ ਯਾਰ ਮੈਂ ਇਸ ਮੰਜ਼ਿਲ ਨੂੰ ਛੂਹਣਾ, ਤਾਂ ਉੱਥੇ ਤੱਕ ਤੁਸੀਂ ਪਹੁੰਚ ਸਕਦੇ ਹੋ। ਇਹ ਕੋਈ ਮੁਸ਼ਕਲ ਨਹੀਂ ਹੈਗਾ। ਤੇ ਸੋਚ ਵੱਡੀ ਰੱਖਣੀ ਚਾਹੀਦੀ, ਛੋਟੀ ਸੋਚ ਨਹੀਂ ਰੱਖਣੀ ਚਾਹੀਦੀ। ਬਹੁਤ ਸੋਹਣੀ ਗੱਲ। ਤੇ ਇਹ ਦੱਸੋ ਕਿ ਕਿੱਥੇ ਜੰਮੇ ਜਾਏ, ਕਿਸ ਧਰਤੀ ਨੂੰ ਇਹ ਮਾਣ ਹਾਸਿਲ ਹੋ? ਜਦੋਂ ਬੰਦਾ ਜੰਮਦਾ ਜੀ ਉਹਨੂੰ ਪਤਾ ਨਹੀਂ ਹੁੰਦਾ ਮੈਂ ਕਿੱਥੇ ਜੰਮਿਆ। ਮੈਂ ਐਵੇਂ ਤੁਹਾਡੇ ਅੱਗੇ ਝੂਠ ਬੋਲਾਂ, ਇਹ ਪਤਾ ਨਹੀਂ ਲੱਗਦਾ ਜੀ। ਉਹ ਘਰ ਦੇ ਕਹਿੰਦੇ, ਦੱਸਦੇ ਘਰ ਦੇ ਕੀ ਦੱਸਦੇ ਆ? ਗੁਜਰਾਂਵਾਲੇ ਦਾ ਦੱਸਦੇ ਜੀ, ਗੁਜਰਾਂਵਾਲੇ ਦੀ ਧਰਤੀ ਤੇ ਪੈਦਾ ਹੋਏ ਜੀ ਅਸੀਂ। ਤੇ ਇਹ ਵੀ ਸੁਣਨ ਦੇ ਵਿੱਚ ਆਇਆ ਹੈ ਕਿ ਤੁਹਾਡੇ ਵੱਡੇ ਜਿਹੜੇ ਸੀ ਉਹ ਅੰਮ੍ਰਿਤਸਰ ਤੋਂ ਮਾਈਗ੍ਰੇਟ ਕਰਕੇ ਜੀ। ਵੱਡੇ ਜਿਹੜੇ ਨੇ ਉਹ ਅੰਮ੍ਰਿਤਸਰ ਤੋਂ, ਨਾਲ ਇੱਕ ਪੰਡੋਰੀ ਪਿੰਡ ਹੈ ਉੱਥੋਂ ਸਾਡਾ ਦੋਸਤਾਂ ਨੇ ਦਿਖਾਇਆ ਵੀ ਹੈ। ਅੱਛਾ, ਪਿੰਡ ਸਾਡਾ ਸਾਰਾ ਦਿਖਾਇਆ ਤੇ ਉਹਦੇ ਵਿੱਚ ਆ ਕੇ ਉਹ ਜੀਵੇ ਸਾਂਝਾ ਪੰਜਾਬ ਜੀ ਜੀ ਦੇ ਨਾਂ ਤੋਂ ਚੈਨਲ ਉਹਨਾਂ ਨੇ ਨਾ ਜੀ ਸਾਡਾ ਪੋਸਟ ਪਾਈ ਸੀ ਜੀ ਜੀ। ਮੈਂ ਉਹਨਾਂ ਨੇ ਸਾਡਾ ਸਾਰਾ ਵੱਡਿਆਂ ਦਾ ਉੱਧਰ ਦਿਖਾਇਆ। ਇੱਧਰ ਵੀ ਸਾਡੇ ਪਿੰਡ ਵੀ ਆਏ ਸੀ, ਮੇਰੀ ਭੂਆ ਸਨ, ਫੁੱਫੋ ਮੇਰੇ, ਉਹਨਾਂ ਨਾਲ ਬੈਠ ਕੇ ਗੱਪ ਸ਼ੱਪ ਕਰਦੇ ਰਹੇ ਕਾਫੀ। ਉਹ ਉਹਨਾਂ ਨੂੰ ਪਤਾ ਸੀ ਕਿ ਉੱਥੇ ਕੌਣ ਕੌਣ ਰਹਿੰਦਾ ਸੀ, ਕੌਣ ਕੌਣ ਨਹੀਂ। ਉਸ ਤੋਂ ਬਾਅਦ ਉੱਥੇ ਜਿਹੜੇ ਹੁਣ ਸਾਡੀ ਰਿਹਾਇਸ਼ ਦੇ ਵਿੱਚ ਰਹਿ ਰਹੇ ਨੇ, ਬਬਲੂ ਸਿੰਧੀ ਸਾਹਿਬ, ਉਹਨਾਂ ਨੇ ਵੀ ਮੇਰੇ ਨਾਲ ਉਸ ਤੋਂ ਬਾਅਦ ਰਾਬਤਾ ਕੀਤਾ। ਫਿਰ ਉਸ ਤੋਂ ਬਾਅਦ ਕਾਫੀ ਦੋਸਤਾਂ ਨਾਲ ਇਸੇ ਤਰ੍ਹਾਂ ਹੀ ਰਾਬਤਾ ਹੋਣ ਲੱਗ ਪਿਆ। ਉਹ ਜਿੰਨੇ ਵੀ ਪਿੰਡ ਵਾਲੇ ਨੇ, ਪਿੰਡ ਵਾਲੇ ਫਿਰ ਫੋਨ ਕਰਨ ਲੱਗ ਪਏ ਕਿ ਜੀ ਤੁਸੀਂ ਸਾਡੇ ਕੋਲ ਆਓ, ਰਹੋ। ਇੱਕ ਬੰਦੇ ਨੂੰ ਖਿੱਚ ਹੁੰਦੀ ਹੈ। ਜਿਵੇਂ ਮੈਨੂੰ ਖਿੱਚ ਸੀ ਕਿ ਯਾਰ ਮੇਰੇ ਵੱਡੇ ਜਿੱਥੇ ਪੈਦਾ ਹੋਏ, ਜਿੱਥੇ ਉਹ ਪਲੇ ਵੱਡੇ ਹੋਏ, ਉਸ ਤੋਂ ਬਾਅਦ ਵਿਛੋੜੇ ਪੈ ਗਏ, ਤੇ ਮੇਰੇ ਬੜੇ ਅੰਦਰ ਦੀ ਕਸ਼ਿਸ਼ ਹੈ ਕਿ ਯਾਰ ਮੈਂ ਉੱਥੇ ਜਾਵਾਂ, ਮੈਂ ਜਾ ਕੇ ਵੇਖਾਂ। ਤੇ ਹੁਣ ਜਿਵੇਂ ਕਰੋਨਾ ਦਾ
ਤੁਸੀਂ ਅਜੇ ਤੱਕ ਨਹੀਂ ਉੱਥੇ ਗਏ? ਜੀ ਮੈਂ ਹਾਲੇ ਤੱਕ ਨਹੀਂ ਗਿਆ। ਅੱਛਾ, ਉਹ ਖਾਹਿਸ਼ ਹੈ ਕਿ ਆਪਣਾ ਪਿੰਡ ਵੱਡਾ ਜਾਵਾਂਗੇ ਇਨਸ਼ਾਅੱਲਾ, ਬਸ਼ਰਤੇ ਜ਼ਿੰਦਗੀ ਜ਼ਰੂਰ ਅੱਛਾ, ਜਾਵਾਂਗੇ। ਇਹ ਉਦਾਸ ਜੀ ਕਨੈਕਸ਼ਨ ਜਿਹੜਾ ਹੁੰਦਾ ਹੈ ਵੱਡਿਆਂ ਦੀ ਧਰਤੀ ਦੇ ਨਾਲ, ਇਹ ਬੜਾ ਮਜ਼ਬੂਤ ਕਨੈਕਸ਼ਨ ਹੁੰਦਾ ਹੈ ਤੇ ਫੈਮਿਲੀ ਦੇ ਵਿੱਚ ਯਾਦ ਕਰਦੇ ਨੇ ਜੇ ਵੀ ਉਹ ਸਾਰਾ ਪਿੱਛੇ ਜੋ ਹੈ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜੀ ਉਹ ਵੱਡੇ ਜਿੰਨੇ ਵੀ ਸੀ ਸਾਰੇ ਯਾਦ ਕਰਦੇ ਸੀ। ਇੱਕ ਵਾਕਿਆ ਗੁਜ਼ਰਿਆ ਹੋਵੇ ਅੱਖਾਂ ਦੇ ਸਾਹਮਣੇ, ਜੀ ਜੀ ਉਹ ਸੁਣਾਉਂਦੇ ਰਹਿੰਦੇ ਨੇ ਗੱਲ, ਲੇਕਿਨ ਉਹ ਜਦੋਂ ਗੱਲ ਸੁਣਾਉਂਦੇ ਸੀ ਉਦੋਂ ਤਾਂ ਸੁਣੀ ਨਹੀਂ ਸੀ ਜਾਂਦੀ ਕਿ ਯਾਰ ਇਹ ਕਿਸੇ ਫਿਲਮ ਦਾ ਵਾਕਿਆ ਸੁਣਾ ਰਹੇ ਨੇ ਜਾਂ ਇਹ ਕੋਈ ਇਸ ਤਰ੍ਹਾਂ ਹੋ ਸਕਦਾ ਕਿ ਬੰਦਿਆਂ ਨੂੰ ਬੰਦੇ ਮੂਲੀਆਂ ਗਾਜਰਾਂ ਦੀ ਤਰ੍ਹਾਂ ਕੱਟੀ ਜਾ ਰਹੇ ਨੇ, ਇੱਕ ਦੂਜੇ ਨੂੰ ਵੱਢੀ ਜਾ ਰਹੇ ਨੇ। ਉਹ ਬੜਾ ਤਕਲੀਫ ਹੁੰਦੀ ਸੁਣ ਕੇ। ਲੇਕਿਨ ਉਹ ਜਦੋਂ ਪਤਾ ਚੱਲਦਾ ਜੀ ਅਸੀਂ ਇੰਨੇ ਭਰਾ ਸੀ, ਇੰਨੇ ਸੀ, ਉਹ ਕੁਛ ਉੱਧਰ ਰਹਿ ਗਏ, ਕੁਛ ਆ ਗਏ, ਕੁਛ ਰਸਤੇ 'ਚ ਮਿਸਹੈਪ ਹੋ ਗਿਆ ਉਹਨਾਂ ਨਾਲ, ਉਹ ਫਿਰ ਇਸੇ ਤਰ੍ਹਾਂ ਹੀ ਕਰਦੇ ਆ, ਤਕਲੀਫ ਹੁੰਦੀ ਦਿਲ ਨੂੰ। ਲੇਕਿਨ ਉਹ ਜਦੋਂ ਕਹਿੰਦੇ ਨਾ ਯਾਰ ਉੱਧਰ ਬੜਾ ਵਧੀਆ ਸੀ, ਇੰਜ ਸੀ, ਉਹ ਕਰਦੇ ਸੀ, ਤੇ ਉਹ ਗੱਲਾਂ ਸੁਣ ਕੇ ਬੰਦੇ ਨੂੰ ਹੁੰਦਾ ਕਿ ਯਾਰ ਅਸੀਂ ਉੱਥੇ ਹੁੰਦੇ, ਅੱਜ ਇਕੱਠੇ ਹੁੰਦੇ ਸਾਰੇ, ਵਿਛੋੜੇ ਨਾ ਪੈਂਦੇ, ਉਹ ਦਿਲ ਨੂੰ ਇੱਕ ਤਕਲੀਫ ਉਹ ਜੀ ਹੁੰਦਾ, ਬੰਦਾ ਹੁੰਦਾ ਹੈ ਕਿ ਡੈਫੀਨਿਟਲੀ ਯਾਰ ਉਹ ਸੋਚਦਾ ਕਿਉਂ ਇਸ ਤਰ੍ਹਾਂ ਹੋਇਆ। ਤੇ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਤੇ ਕੋਈ ਤਕਲੀਫ ਨਹੀਂ ਹੋਈ। ਉਹਨਾਂ ਨੂੰ ਕਰਾਚੀ ਵਾਲੇ ਕਰਾਚੀ ਬੈਠੇ, ਉਹਨਾਂ ਨੂੰ ਤਾਂ ਕੰਡਾ ਵੀ ਨਹੀਂ ਦਿੱਲੀ ਬੈਠੇ। ਵੱਜਿਆ, ਉਹ ਤੇ 47 ਲੰਘ ਟੱਪ ਗਿਆ, ਸਾਰਾ ਕੁਝ ਹੋ ਗਿਆ, ਉਸ ਤੋਂ ਬਾਅਦ ਸਕੂਨ ਨਾਲ ਆਣ ਹੋਇਆ, ਸਕੂਨ ਨਾਲ ਜਾਣ ਹੋਇਆ। ਉਹਨਾਂ ਨੇ ਪੰਜਾਬੀ ਦੇ ਟੋਟੇ ਵੱਡਿਆ ਕੱਟਿਆ ਗਿਆ ਤੇ ਉਹ ਤੇ ਪੰਜਾਬ ਕੱਟਿਆ ਗਿਆ, 15 ਤੋਂ 20 ਲੱਖ ਬੰਦਾ ਪੰਜਾਬ ਦਾ ਮਾਰਿਆ ਗਿਆ ਔਰ ਕਰੋੜਾਂ ਲੋਕ ਜਿਹੜੇ ਸੀ ਉਹ ਉਸ ਵੇਲੇ ਬੇਘਰ ਹੁੰਦੇ। ਜੀ ਖੈਰ ਇਹ ਬੇਘਰੀ ਦੀ ਇੱਕ ਦਾਸਤਾਨ ਹੈ ਜਿਹੜੀ ਕੋਈ ਹਰ ਤੀਸਰੇ ਚੌਥੇ ਪੰਜਾਬੀ ਦੇ ਨਾਲ ਜੁੜੀ ਹੋਈ ਹੈ ਔਰ ਇਸ ਨੂੰ ਕਦੀ ਖੋਲ੍ਹਿਆ ਨਹੀਂ ਗਿਆ। ਪਤਾ ਨਹੀਂ ਇਹਦੇ ਪਿੱਛੇ ਕਿਹੜੇ ਡਰ ਹਨ, ਕਿਹੜੇ ਖੌਫ ਹਨ। ਲੇਕਿਨ ਅੱਜ ਜਿਵੇਂ ਅਕਰਮ ਉਦਾਸ ਜੀ ਬੈਠੇ ਹਨ, ਉਧਰ ਸਾਡੇ ਦੋਸਤ ਬੈਠੇ ਹਨ, ਅਸੀਂ ਬੈਠੇ ਹਾਂ, ਸਭ ਦੀ ਖਾਹਿਸ਼ ਹੈ ਕਿ ਜੋ ਹੋਇਆ ਇਹ ਉਸ ਵੇਲੇ ਦੀ ਲੋੜ ਸੀ ਤੇ ਇਹ ਕਰ ਲਿੱਤਾ ਗਿਆ। ਲੇਕਿਨ ਹੁਣ ਜਿਨ੍ਹਾਂ ਦੀਆਂ ਉੱਥੇ ਕਬਰਾਂ ਹਨ ਉਹਨਾਂ ਵਾਸਤੇ ਕੋਈ ਨਰਮੀਆਂ ਪੈਦਾ ਕੀਤੀਆਂ ਜਾਣ, ਜਿਹੜੇ ਇੱਥੇ ਜੰਮੇ ਜਾਏ ਉਹਨਾਂ ਵਾਸਤੇ ਨਰਮੀਆਂ ਪੈਦਾ ਕੀਤੀਆਂ ਜਾਣ। ਅਕਰਮ ਦਾਸ ਜੀ ਅੱਗੇ ਚੱਲਦੇ ਆ ਕਿ ਗੁਜਰਾਂਵਾਲਾ ਦੇ ਵਿੱਚ ਕੀ ਕਰਦੇ ਰਹੇ, ਫਿਰ ਥੀਏਟਰ ਵੱਲ ਕਿਵੇਂ ਆਣਾ ਹੋਇਆ, ਥੋੜਾ ਪਲੀਜ਼। ਮੈਂ ਰਾਜਪੂਤ ਬਰਾਦਰੀ ਨਾਲ ਮੇਰਾ ਤਲਕ ਹੈ ਜੀ। ਮੈਂ ਰਾਜਪੂਤ ਦੇ ਵਿੱਚ ਅੱਗੇ ਸਭ ਕਿਹੜਾ ਜ਼ਿਮੀਦਾਰ, ਅਸੀਂ ਜ਼ਿਮੀਦਾਰਾ ਕਰਦੇ ਸੀ, ਬਾਈ ਬੀਜੀ ਦਾ ਕੰਮ ਕਰੀਦਾ ਸੀ। ਉਹ ਕਰਦੇ ਫਿਰ ਕਰਦਿਆਂ ਮੈਨੂੰ ਇੱਕ ਸ਼ੌਕ ਜਿਹਾ ਪਿਆ, ਇੱਕ ਡਰਾਮਾ ਵੇਖਿਆ ਇੱਥੇ ਆ ਕੇ ਲਾਹੌਰ ਇੱਕ ਦੋਸਤ ਨਾਲ, ਉਹ ਸ਼ੌਕ ਪਿਆ ਗਿਆ। ਉਹ ਕਰਦਿਆਂ ਫਿਰ ਮੈਂ ਇਸ ਕੰਮ ਦੇ ਵਿੱਚ। ਤੁਸੀਂ ਜ਼ਿਮੀਦਾਰਾ ਵੀ ਕੀਤਾ ਹੈ, ਕਈਆਂ ਵਾਹੀਆਂ? ਬਹੁਤ ਵਾਹੀਆਂ ਜੀ। ਅੱਛਾ ਅੱਛਾ, ਜ਼ਮੀਨਾਂ ਮੈਨੂੰ ਇਹ ਵੀ ਪਤਾ ਫਸਲ ਕਿਹੜੀ ਲੱਗਦੀ, ਕਿਸ ਟਾਈਮ ਲੱਗਦੀ ਹੈ, ਕਿਵੇਂ ਲੱਗਦੀ ਹੈ। ਹਾਂ ਤੇ ਜ਼ਿਮੀਦਾਰਾਂ ਦੇ ਵਿੱਚ ਬੜੀ ਅਕੜ ਸ਼ਕੜ ਹੁੰਦੀ ਹੈ ਜੇ ਕੰਮਨ ਚੰਗਾ ਨਹੀਂ ਸਮਝਦੇ। ਨਹੀਂ ਉਹ ਆਕੜ ਤੇ ਹੁੰਦੀ ਹੈ ਲੇਕਿਨ ਸ਼ੌਕ ਵੀ ਪੈ ਜਾਂਦਾ ਨਾ ਬੰਦੇ ਦਾ। ਜਿਵੇਂ ਆਪਣੇ ਬਰਾਬਰ ਹੱਕ ਸਾਹਿਬ ਸਿਆਸਤ 'ਚ ਵੀ ਵੜ ਗਏ, ਗਾਣੇ ਵੀ ਗਾ ਰਹੇ ਨੇ। ਬਿਲਕੁਲ ਸਹੀ, ਠੀਕ ਹੈ ਨਾ ਜੀ। ਇਸੇ ਤਰ੍ਹਾਂ ਹੀ ਉਹ ਵੀ ਜੱਟ ਫੈਮਿਲੀ ਨਾਲ ਤਲਕ ਉਹਨਾਂ ਦਾ ਵੀ। ਜੀ ਜੀ। ਤੇ ਕਾਫੀ ਲੋਕ ਨੇ ਜਿਹੜੇ ਇਸ ਤਰ੍ਹਾਂ ਸਹੇਲ ਸਾਹਿਬ ਨੇ, ਉਹ ਬੱਟ ਨੇ, ਉਹ ਐਵੇਂ ਹੀ ਇੱਕ ਬੱਚਾ ਵਿੱਚੋਂ ਹੁੰਦਾ ਨਾ ਕਿ ਉਸ ਪਾਸੇ ਨਿਕਲ ਜਾਂਦਾ ਜਿੱਧਰ ਵੱਡੇ ਨਹੀਂ ਚਾਹੁੰਦੇ। ਠੀਕ ਹੈ। ਅੱਛਾ, ਉਹ ਡਰਾਮਾ ਤੁਸੀਂ ਦੇਖ ਲਿਆ ਤੇ ਉਸ ਤੋਂ ਬਾਅਦ ਫਿਰ ਕੀ ਹੁੰਦਾ ਹੈ? ਮੈਂ ਅਸਲ ਤੋਂ ਲਿਆਣਾ ਚਾਹਨਾ, ਹੁਣ ਤੱਕ ਲਿਆਣਾ ਚਾਹਨਾ। ਜੀ ਮੈਂ ਉਹ ਡਬਲ ਸਵਾਰੀ ਇੱਕ ਡਰਾਮਾ ਦੇਖਿਆ। ਉਹ ਡਰਾਮਾ ਵੇਖ ਕੇ ਤੇ ਅਸੀਂ ਗਏ, ਫਿਰ ਮੈਨੂੰ ਸ਼ੌਕ ਜਿਹਾ ਪੈ ਗਿਆ। ਮੈਂ ਦੋਸਤਾਂ ਨੂੰ ਪੁੱਛੀ ਯਾਰ ਇਹਦੇ 'ਚ ਕਿਵੇਂ ਕਰ ਸਕਦੇ ਹਾਂ ਕੰਮ। ਉਹਨੂੰ ਕਿਸੇ ਨੇ ਕਹਿਣਾ ਬਹੁਤ ਮੁਸ਼ਕਲ, ਉਹ ਕਿਹੜੇ ਚੱਕਰਾਂ 'ਚ ਪੈਣ ਲੱਗਾ, ਉਹ ਅੱਛਾ ਨਹੀਂ ਲੱਗੇਗਾ, ਤੂੰ ਛੱਡ ਦੇ, ਉਹ ਤੇਰਾ ਪਿਓ ਬੜਾ ਡਾਡਾ, ਉਹਨੇ ਨਹੀਂ ਤੈਨੂੰ ਛੱਡਣਾ। ਕੋਈ ਕੁਛ ਕਹਿੰਦਾ ਸੀ, ਕੋਈ ਕੁਛ ਕਹਿੰਦਾ ਸੀ। ਫਿਰ ਆਸਤਾ ਆ ਗਏ। ਉਦੋਂ ਨੂੰ ਹੁੰਦੇ ਸੀ ਫੋਨ ਉਹ ਜਿਹੜੇ ਘੁਮਾਉਣ ਵਾਲੇ ਘਰ ਦੇ ਵਿੱਚ, ਪੀਟੀਸੀਐਲ ਜਿਹੜਾ ਲੱਗਾ ਹੁੰਦਾ ਸੀ, ਟੀਰੀਆਂ ਜੀ। ਉਹ ਫੋਨ ਹੁੰਦਾ ਸੀ ਤੇ ਮੈਂ ਘਰਦਿਆਂ ਨੂੰ ਕਿਹਾ ਮੈਂ ਦੁਬਈ ਚਲਾ ਗਿਆ। ਠੀਕ ਹੈ। ਤੇ ਮੈਂ ਲਾਹੌਰ ਆ ਗਿਆ, ਕੱਪੜੇ ਛਪੜੇ ਬੈਗ ਸ਼ੈਗ ਫੜਿਆ ਤੇ ਲਾਹੌਰ ਆ ਗਿਆ। ਮੈਂ ਇੱਥੇ ਸਟਰਗਲ ਸ਼ੁਰੂ ਕਰ ਦਿੱਤੀ, ਡਰਾਮਾ ਹੋਣਾ, ਕਿਸੇ ਦਾ ਟੁਰ ਜਾਣਾ, ਨਹੀਂ ਤਾਂ ਫਿਰ ਅਸੀਂ ਰਾਤ ਨੂੰ ਦੋਸਤਾਂ ਨੂੰ ਰੰਗ ਬਹਿ ਕੇ ਖਾਣਾ ਖਾਣਾ ਤੇ ਸੌਂ ਜਾਣਾ। ਜਿਹੜੇ ਕਮਰੇ 'ਚ ਆਰਟਿਸਟ ਹੁੰਦੇ ਸੀ ਸਾਰੇ, ਮੈਂ ਸਾਜਨ ਬਾਦ, ਸਖਾਵਤ ਨਾਲ, ਸਾਰੇ ਇੱਕ ਕਮਰੇ 'ਚ। ਇਹ ਸੀਨੀਅਰ ਸੀ ਮੇਰਾ, ਸਖਾਵਤ ਸਾਹਿਬ ਮੇਰੇ ਤੋਂ ਸੀਨੀਅਰ ਸਨ। ਉਹ ਇਹਨਾਂ ਨੇ ਸੁੱਤਿਆਂ ਹੋਣਾ, ਵਿੱਚ ਜਗ੍ਹਾ ਮਿਲਣੀ ਥੋੜੀ ਜਿਹੀ, ਉੱਥੇ ਹੀ ਸੌਂ ਜਾਣਾ। ਉਹਨੇ ਬੰਦੇ ਹੁੰਦੇ ਸੀ, ਉਨੀਆਂ ਹੀ ਬਾਹਰ ਜੁੱਤੀਆਂ ਦਾ ਢੇਰ ਲੱਗਾ ਹੁੰਦਾ ਸੀ, ਸਾਰਿਆਂ ਨੇ ਇੱਕ ਜੁੱਤੀ ਤੇ ਪਾਈ ਹੁੰਦੀ ਸੀ। ਤੇ ਕਮਰਾ ਛੋਟਾ ਸੀ, ਉੱਥੇ ਜ਼ਿਆਦਾ ਜੀ ਸੌਂ ਜਾਂਦੇ। ਉਹ ਫਿਰ ਸੌਂ ਕੇ ਜਿਹੜੀ ਜਗ੍ਹਾ ਮਿਲਣੀ ਲੰਮੇ ਪੈਣ ਦੀ, ਬਸ ਉੱਥੇ ਨੀਂਦ ਆ ਜਾਣੀ। ਕਈਆਂ ਦੀ ਕੋਸ਼ਿਸ਼ ਹੁੰਦੀ ਕਿ ਯਾਰ ਉੱਠਦੇ ਨੇ ਫਿਰ ਸੌਂ ਜਾਵਾਂਗੇ। ਵਕਤ ਦੇ ਨਾਲ ਚੱਲਦੇ ਆ ਫਿਰ ਅੱਲਾ ਦੀ ਰਹਿਮਤ ਹੋ ਗਈ। ਕਰਦੇ ਆ ਆਊਟਡੋਰ ਕਰਨੇ ਸ਼ੁਰੂ ਕਰ ਦਿੱਤੇ। ਉਸ ਤੋਂ ਬਾਅਦ ਫਿਰ ਸਹੇਲ ਸਾਹਿਬ ਨੇ, ਉਹਨਾਂ ਨੂੰ ਲੋਕਾਂ ਨੇ ਕਾਫੀ ਦੱਸਿਆ ਕਿ ਯਾਰ ਇੱਕ ਗੁਜਰਾਂਵਾਲੇ ਦਾ ਮੁੰਡਾ ਆਇਆ ਤੇ ਉਹ ਬੜਾ ਹੀ ਅੱਛੀ ਗੱਲ ਕਰਦਾ।
ਉਹ ਸਹੇਲ ਸਾਹਿਬ ਅੱਛੀ ਗੱਲ ਕਰਨ ਵਾਲੇ ਦਾ ਬੜੀ ਉਹਨਾਂ ਕਰਦੇ ਸੀ, ਬੜੀ ਇੱਜ਼ਤ ਜੀ ਜੀ, ਕਰਦੇ। ਬਹੁਤ ਸਾਰੇ ਲੋਕਾਂ ਨੇ ਸਪੋਰਟ ਕੀਤਾ। ਉਹਨਾਂ ਨੇ ਮੈਨੂੰ ਬੁਲਾਇਆ, ਉਹਨਾਂ ਕਿਹਾ ਯਾਰ ਇੱਕ ਡਰਾਮਾ ਸੀ, ਬੜਾ ਮਜ਼ਾ ਆਏਗਾ, ਪਾਰਟ 2। ਠੀਕ। ਉਹਦੇ ਵਿੱਚ ਰੋਲ ਸੀ ਨਿਕਾਹ ਖਾਨ ਦਾ, ਚੋਰੀ ਨਿਕਾਹ ਪੜਾਉਣਾ ਤੇ ਹੈ ਕਬਰਾਂ ਕੱਢਣ ਵਾਲਾ। ਉਹ ਮੈਂ ਰੋਲ ਕੀਤਾ, ਸਭ ਨੇ ਕਿਹਾ ਅੱਛਾ ਕੀਤਾ, ਲੇਕਿਨ ਮੈਂ ਅਜੇ ਤੱਕ ਆਪਣੇ ਕਿਸੇ ਕਰੈਕਟਰ ਤੋਂ ਮੁਤਮਿਨ ਨਹੀਂ ਹੋਇਆ ਠੀਕ ਕਿ ਯਾਰ ਮੈਂ ਅੱਛਾ, ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਕਿ ਯਾਰ ਜਿਹੜਾ ਵੀ ਕਰੈਕਟਰ ਮਿਲਦਾ ਨਵਾਂ ਮਿਲਦਾ ਤੇ ਸਿੱਖਣ ਦਾ ਮੌਕਾ ਮਿਲ ਰਿਹਾ, ਅਜੇ ਤੱਕ ਸਿੱਖ ਰਹੇ ਹਾਂ, ਸਿੱਖਦੇ ਮਤਲਬ ਜਾ ਕੇ। ਠੀਕ ਹੈ ਜੀ, ਇਸ ਤਰ੍ਹਾਂ ਕਰਦਿਆਂ ਫਿਰ ਇੱਥੋਂ ਤੱਕ ਆ ਗਏ। ਉਹ ਮੈਂ ਘਰ ਕਹਿ ਬੈਠਾ, ਮੈਂ ਦੁਬਈ ਗਿਆ, ਇੱਕ ਮੁੰਡੇ ਨੇ ਕਿਸੇ ਨੇ ਦੇਖ ਲਿਆ ਤੇ ਉਹਨੇ ਜਾ ਕੇ ਘਰ ਦੱਸਿਆ ਮਹੱਲੇ, ਉਹ ਮਾਰਨ ਨੇ ਫਿਰ ਸੁਣਾ ਭੇਜਿਆ ਕਿ ਜਾ ਉਹਨੂੰ ਲੈ ਕੇ ਆ। ਮੁੰਡਾ ਇੱਕ ਦੋਸਤ ਉਹਨੂੰ ਲੈ ਕੇ ਵਾਪਸ ਚਲਾ ਗਿਆ। ਮਾਂ ਮੇਰੀ ਕਹਿਣ ਲੱਗੇ ਕਿ ਤੂੰ ਪੁੱਤਰ ਕਹਿੰਦੇ ਦੁਬਈ ਗਿਆ ਤੇ ਫਿਰ ਲਾਹੌਰ ਨੇ ਦੁਬਈ ਬਣਾਈ ਫਿਰ। ਮੈਂ ਕਿਹਾ ਮਾਂ ਜੀ ਦਿਲ ਤੇ ਨਹੀਂ ਕਰਦਾ ਤੁਹਾਡੇ ਨਾਲ ਝੂਠ ਬੋਲਣ, ਲੇਕਿਨ ਮੇਰਾ ਸ਼ੌਕ ਹੈ, ਮੈਂ ਕਰਨਾ ਚਾਹੁੰਦਾ। ਉਹਨਾਂ ਕਿਹਾ ਤੂੰ ਘਰ ਮਿਲਿਆ ਕਰ ਤੇ ਜਾ ਕਰ ਜਾ ਕੇ। ਉਸ ਤੋਂ ਬਾਅਦ ਫਿਰ ਪੜ੍ਹਾਈ ਨਹੀਂ ਕੀਤੀ। ਉਸ ਤੋਂ ਬਾਅਦ ਫਿਰ ਚੱਲ ਆ ਜੋ ਵੀ ਜਿਹੜੇ ਕੰਮ ਨੂੰ ਹੱਥ ਪਾਇਆ ਅੱਲਾ ਦੀ ਰਹਿਮਤ ਹੋ ਗਈ। ਫਿਰ ਤੁਸੀਂ ਜਿਹੜੇ ਕੋਈ ਮਸ਼ਹੂਰ ਕਰੈਕਟਰ ਹਨ, ਕਿਹੜੇ ਯਾਦ ਆਉਂਦੇ ਨੇ ਜਿਨ੍ਹਾਂ ਤੇ ਹੁਣ ਫਖਰ ਤੁਹਾਨੂੰ ਫੀਲ ਹੁੰਦਾ ਹੈ ਕਿ ਮੈਂ ਉਹ ਕਰੈਕਟਰ ਕੀਤੇ? ਬੜਾ ਮਜ਼ਾ ਆਏਗਾ ਪਾਰਟ 2 ਸਹੇਲ ਸਾਹਿਬ ਦੇ ਡਰਾਮੇ। ਫਿਰ ਸਹੇਲ ਸਾਹਿਬ ਨੇ ਕਿਹਾ ਕਿ ਮੇਰੇ ਨਾਲ ਹੀ ਪੁੱਤਰ ਕਰਨਾ ਡਰਾਮੇ ਕਰਨਾ। ਉਹਨਾਂ ਕਿਹਾ ਯਾਰ ਅਸੀਂ ਡਰਾਮਾ ਅੱਛਾ ਕਰਨਾ, ਤੂੰ ਕੰਮ ਅੱਛਾ ਕਰਨਾ ਤੇ ਚੱਲ ਯਾਰ ਤੂੰ ਸਾਡੇ ਨਾਲ ਹੀ ਕਰੀ ਜਾ। ਉਹ ਮੈਂ ਫਿਰ ਉਹਨਾਂ ਦੀ ਮਿਹਰਬਾਨੀ ਉਹਨਾਂ ਨਾਲ ਲਾ ਲਿਆ। ਉਹ ਫਿਰ 2 ਸਾਲ ਡਰਾਮੇ ਬੜੇ ਅੱਛੇ ਕੀਤੇ। ਕਾਲੀ ਚਾਦਰ ਕੀਤਾ, ਕਾਲੀ ਚਾਦਰ ਪਾਰਟ 2 ਕੀਤਾ, ਹਾਰਡ ਪਾਰਟ, ਬੜੇ ਡਰਾਮੇ ਐਸੇ ਆਏ। ਫੀਕਾ ਇਨ ਅਮਰੀਕਾ, ਉਹ ਐਸੇ ਡਰਾਮੇ ਫਿਰ ਹੋਏ ਕਿ ਫੈਮਿਲੀ ਡਰਾਮੇ ਹੁੰਦੇ ਸੀ, ਉਹਨਾਂ ਦੇ ਗਾਣੇ ਸ਼ਾਣੇ ਵੀ ਨਹੀਂ ਸੀ ਹੁੰਦੇ ਉਹਨਾਂ ਦੇ ਡਰਾਮੇ। ਉਹ ਕਰੀ ਗਏ ਹਾਂ ਤਾਂ ਡਰਾਮੇ ਫਿਰ ਬੜੇ ਅੱਛੇ ਹੋਏ, ਕਰੈਕਟਰ ਬੜੇ ਅੱਛੇ ਹੋਏ। ਉਹਨਾਂ ਨੇ ਕਰਵਾਏ ਵੀ ਬੜੇ ਅੱਛੇ। ਰਿਹਰਸਲਾਂ ਕਰਦੇ ਸੀ ਮਹੀਨਾ 15 ਦਿਨ 25 ਦਿਨ ਰਿਹਰਸਲ ਕਰਕੇ ਡਰਾਮਾ ਪੱਕਾ ਕਰਕੇ ਫਿਰ ਸੈੱਟ ਤੇ ਖੜਦੇ। ਅੱਜ ਦਾ ਪਾਕਿਸਤਾਨੀ ਥੀਏਟਰ ਕਿੱਥੇ ਖੜਾ ਹੈ, ਕੀ ਵੇਖਦੇ ਹੋ? ਉਹ ਉੱਥੇ ਹੀ ਖੜਾ ਜਿੱਥੇ ਦੇਖੋ ਨਾ ਜੀ, ਜਿਹੜੀ ਚੀਜ਼ ਨੂੰ ਤੁਸੀਂ ਆ ਕਮਰੇ ਨੂੰ ਖੂਬਸੂਰਤ ਕਰੋਗੇ, ਅੱਛਾ ਕਰੋਗੇ, ਇਸ ਲਈ ਕਿ ਇੱਥੇ ਮਹਿਮਾਨ ਆ ਕੇ ਬੈਠਣੇ। ਤੇ ਜਦੋਂ ਤੁਸੀਂ ਇਹਨੂੰ ਨਾ ਰੰਗ ਕਰੋਗੇ, ਨਾ ਕੋਈ ਚੀਜ਼ ਕਰੋਗੇ, ਨਾ ਸੋਫੇ ਰੱਖੋਗੇ, ਅਗਰ ਆ ਕੇ ਤੁਸੀਂ ਇੱਥੇ ਬੈਠੋਗੇ ਤਾਂ ਅੱਛੇ ਨਹੀਂ ਲੱਗੇਗਾ। ਇਸੇ ਤਰ੍ਹਾਂ ਹੀ ਡਰਾਮੇ ਸੀ। ਡਰਾਮਾ ਪਹਿਲੇ ਖੂਬਸੂਰਤ ਤਿਆਰ ਕਰਨਾ, ਫਿਰ ਉਹਦੀ ਪ੍ਰੋਕਸ ਕਰਨੀ, ਉਹਦਾ ਸੈੱਟ ਉਸ ਤਰ੍ਹਾਂ ਦਾ ਡਿਜ਼ਾਈਨ ਕਰਨਾ, ਉਹ ਲਾਣਾ ਸੈੱਟ, ਫਿਰ ਡਰਾਮਾ ਕਰਨਾ। ਤੇ ਫਿਰ ਡਰਾਮੇ ਦਾ ਆਪਣਾ ਇੱਕ ਦੱਖ ਹੁੰਦੀ ਸੀ, ਆਪਣੀ ਇੱਕ ਉਹਦੀ ਪਹਿਚਾਣ ਹੁੰਦੀ ਸੀ। ਡਰਾਮਾ ਲੋਕੀ ਦੇਖ ਕੇ ਜਾਂਦੇ, ਕੁਝ ਸਬਕ ਹਾਸਲ ਕਰਦੇ। ਹੁਣ ਅਸੀਂ ਕੀ ਕਰਨੇ ਆ ਕਿ ਯਾਰ ਅੱਜ ਸਵੇਰ ਡਰਾਮਾ ਲੱਗਣਾ, ਰਾਤ ਨੂੰ ਤਿਆਰ ਕੀਤਾ ਤੇ ਸ਼ੁਰੂ ਹੋ ਗਿਆ। ਉਹ ਫਿਰ ਡਰਾਮਾ ਵੀ ਉਸ ਤਰ੍ਹਾਂ ਦਾ ਹੀ ਹੁੰਦਾ ਹੈ। ਜ਼ਰੀ ਗੱਲ ਹੈ, ਮਤਲਬ ਨਾ ਐਕਟਰ ਜਿਹੜੇ ਉੱਥੇ ਪਰਫਾਰਮ ਜਿਨ੍ਹਾਂ ਨੇ ਕਰਨਾ ਉਹਨਾਂ ਕੋਲ ਇਤਨਾ ਟਾਈਮ ਹੈ ਜੀ ਬਿਲਕੁਲ, ਔਰ ਨਾ ਜਿਹੜੇ ਕਰਾਉਣ ਵਾਲੇ ਪਿੱਛੇ ਬੈਠੇ ਨੇ ਉਹਨਾਂ ਦਾ ਟਾਈਮ ਹੈਗਾ ਜੀ। ਬਸ ਅਸੀਂ ਲੋਕ ਇਹ ਕਹਿੰਦੇ ਆ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ। ਸੈਲਫ ਪਸੰਦੀ ਹੋ ਗਈ। ਟਾਈਮ ਜਿਹੜਾ ਨਾ ਜੀ, ਉਹ ਅਗਰ ਟਾਈਮ ਨਹੀਂ ਹੈਗਾ ਤੁਸੀਂ ਇਹ ਕੰਮ ਹੀ ਨਾ ਕਰੋ। ਜੇ ਟਾਈਮ ਹੈਗਾ ਤੇ ਫਿਰ ਫੜੋ ਨਾ ਤੁਸੀਂ ਡਰਾਮਾ। ਤੇ ਜੇ ਕਰਨ ਲਈ ਤੁਹਾਡੇ ਕੋਲ ਡਰਾਮਾ ਕਰਨ ਲਈ ਤੁਹਾਡੇ ਕੋਲ ਟਾਈਮ ਹੈਗਾ ਤੇ ਰਿਹਰਸਲ ਕਰਨ ਲਈ ਟਾਈਮ ਨਹੀਂ ਹੈਗਾ, ਫਿਰ ਨਾ ਕਰੋ। ਫਿਰ ਡਰਾਮਾ ਵੀ ਨਾ ਕਰੋ, ਫਿਰ ਤੇ ਖਰਾਬ ਕਰਾਂਗੇ ਅਸੀਂ। ਬੜੀਆਂ ਸੋਹਣੀਆਂ ਗੱਲਾਂ ਹੋ ਰਹੀਆਂ ਨੇ ਦੋਸਤੋ, ਤੇ ਇਹ ਚੱਲ ਰਹੀਆਂ ਨੇ ਜੇ ਤੇ ਚੱਲਣਗੀਆਂ। ਅਗਲੇ ਕੁਐਸਚਨ ਤੇ ਆਉਂਦੇ ਆ ਕਿ ਜਿਹੜੀ ਇੱਥੇ ਪ੍ਰਾਈਵੇਟ ਚੈਨਲਸ ਦੇ ਨਾਲ ਆਉਣ ਦੇ ਨਾਲ ਜੋ ਵਾਰੇ ਨਿਆਰੇ ਹੋਏ ਸਾਡੇ ਨਾਲ ਐਕਟਰਸ ਦੇ, ਉਹਨਾਂ ਨੂੰ ਅਕਰਮ ਉਦਾਸ ਜੀ ਕਿਵੇਂ ਦੇਖਦੇ ਨੇ? ਅਕਰਮ ਉਦਾਸ ਜੀ ਪਹਿਲੇ ਇਕੱਲਾ ਪੀਟੀਵੀ ਹੁੰਦਾ ਸੀ, ਉਹਦੇ 'ਚ ਬੜੇ ਘੱਟ ਐਕਟਰਸ ਨੂੰ ਕੰਮ ਮਿਲਦਾ ਸੀ ਟੀਵੀ ਤੇ। ਥੀਏਟਰ ਤੱਕ ਹੀ, ਥੀਏਟਰ ਤੋਂ ਥੀਏਟਰ ਤੱਕ ਹੀ ਮਹਿਦੂਦ ਹੁੰਦੇ ਸਨ। ਜਿਤਨੇ ਚੈਨਲਸ ਆਏ ਉਹਨਾਂ ਨੇ ਕਿਸ ਹੱਦ ਤੱਕ ਸਪੋਰਟ ਕੀਤਾ, ਔਰ ਇਹਨਾਂ ਦੇ ਨਾਲ ਜਿਹੜੇ ਥੀਏਟਰ ਦੇ ਅਦਾਕਾਰ ਸੀ ਉਹ ਮਜ਼ੀਦ ਗਰੂਮ ਹੋਏ, ਜਾਂ ਕਿ ਉਹ ਬਹੁਤ ਜ਼ਿਆਦਾ ਉਹਨਾਂ ਦੇ ਅੰਦਰ ਗਰੀਡ ਔਰ ਪ੍ਰੋਫੈਸ਼ਨਲਿਜ਼ਮ ਜਿਹੜੀ ਉਹਦਾ ਕੋਈ ਘਾਟਾ ਹੋਇਆ? ਨਹੀਂ, ਘਾਟਾ ਨਹੀਂ। ਕੰਮ ਕਰਨ ਵਾਲੇ ਵਾਸਤੇ ਕੋਈ ਘਾਟਾ ਨਹੀਂ ਜੀ। ਕੰਮ ਜਿਹੜਾ ਅੱਛਾ ਕਰਨ ਵਾਲਾ ਉਹਨੂੰ ਟੀਵੀ ਤੇ ਲੈ ਜਾਓ, ਫਿਲਮ 'ਚ ਲੈ ਜਾਓ, ਸਟੇਜ ਤੇ ਲੈ ਜਾਓ, ਉਹਨੇ ਅੱਛਾ ਹੀ ਕਰਨਾ। ਤੇ ਜਿਹੜਾ ਦੂਸਰਾ ਬੰਦਾ ਉਹਦੇ ਵਾਸਤੇ ਘਾਟਾ ਵੀ ਹੋਏਗਾ ਜਾਂ ਕੋਈ ਐਸੀ ਗੱਲ ਵੀ ਹੋਏਗੀ, ਲੇਕਿਨ ਇਹਦੇ ਵਿੱਚ ਮੈਂ ਚਾਹੁੰਦਾ ਕਿ ਕੰਮ ਕਰਨ ਵਾਲੇ ਬੰਦੇ ਨੂੰ ਕੋਈ ਘਾਟਾ ਨਹੀਂ ਹੈਗਾ। ਐਕਟਰ ਹਰ ਜਗ੍ਹਾ ਐਕਟਰ ਹੁੰਦਾ ਭਾਜੀ, ਉਹਦੇ ਕੋਲੋਂ ਤੁਸੀਂ ਕੰਮ ਲੈਣਾ। ਕੰਮ ਲੈਣ ਵਾਲੇ ਦੀ ਅੱਖ ਵੇਖਣੀ ਚਾਹੀਦੀ ਕਿ ਯਾਰ ਉਹਦੀ ਅੱਖ ਕੀ ਚਾਹੁੰਦੀ, ਉਹ ਕੀ ਚਾਹੁੰਦਾ, ਉਹਦਾ ਜ਼ਿਹਨ ਕੀ ਹੈ, ਉਹਨੇ ਮੈਨੂੰ ਕਿਉਂ ਰੱਖਿਆ ਇੱਥੇ ਤੁਸੀਂ ਬੁਲਾਇਆ, ਮੇਰੇ ਆਉਣ ਦਾ ਮਕਸਦ ਸੀ ਕੋਈ ਜੀ, ਤੁਸੀਂ ਕਿਉਂ ਬੁਲਾਇਆ ਮੈਨੂੰ? ਬਿਲਕੁਲ ਠੀਕ ਹੈ ਨਾ ਜੀ। ਇਸ ਲਈ ਕਿ ਯਾਰ ਅਸੀਂ ਗੱਲਾਂ ਬਾਤਾਂ ਕਰਾਂਗੇ ਕਿ ਚਲੋ ਥੋੜੀ ਦੇਰ ਸਾਡਾ ਟਾਈਮ ਗੁਜ਼ਰੇਗਾ, ਤੇ ਜੇ ਮੈਂ ਇੱਥੇ ਆ ਕੇ ਤੁਸੀਂ ਮੇਰੇ ਨਾਲ ਗੱਲ ਹੀ ਨਾ ਕਰੋ, ਮੈਂ ਚੁੱਪ ਕਰਕੇ ਬੈਠ ਰਹਾਂ, ਤਾਂ ਮੈਂ ਕੀ ਕਵਾਂਗਾ? ਤਾਂ ਬਿਲਕੁਲ ਸਹੀ, ਠੀਕ ਹੈ ਜੀ, ਬਿਲਕੁਲ ਸਹੀ। ਅੱਛਾ ਅਕਰਮ ਉਦਾਸ ਜੀ, ਇੱਕ ਜਿਹੜਾ ਬੜਾ ਸੋਹਣਾ ਐਕਸਪੀਰੀਅੰਸ ਹੋਇਆ, ਉਸ ਤੋਂ ਪਹਿਲੇ
ਇਹ ਬੜਾ ਦੁੱਖ ਵੀ ਆਂਦਾ ਇਸ ਗੱਲ ਤੇ ਕਿ ਪਾਕਿਸਤਾਨੀ ਫਿਲਮ ਜਿਹੜੀ ਹੈ, ਪੰਜਾਬੀ ਫਿਲਮ ਜਿਹਨੇ ਬੜਾ ਰਾਜ ਕੀਤਾ ਹੈ, ਉਹ ਇਸ ਦੇ ਵਿੱਚ ਬਿਲਕੁਲ ਖਤਮ ਹੋ ਗਈ ਸਾਡੇ ਆਪਣੇ ਪੰਜਾਬ ਦੇ ਵਿੱਚ। ਲੇਕਿਨ ਚੜ੍ਹਦੇ ਦੇ ਜਿਹੜੇ ਪੰਜਾਬੀ ਸਨ, ਉਹਨਾਂ ਨੇ ਆਪਣੀ ਇੱਕ ਮਿਜ਼ਾਈਆ ਕੈਟੇਗਰੀ ਤੋਂ ਲੈ ਕੇ ਅੱਗੇ ਤੱਕ ਬਹੁਤ ਜ਼ਿਆਦਾ ਆਰਟ ਮੂਵੀ ਵੀ ਦਿੱਤੀਆਂ, ਸਾਰਾ ਕੁਝ ਉਹਨਾਂ ਨੇ ਕੀਤਾ। ਉਹਨਾਂ ਦਾ ਕਨੈਕਸ਼ਨ ਕਿਵੇਂ ਬਣਦਾ ਹੈ ਲਹਿੰਦੇ ਦੇ ਲੋਕਾਂ ਦੇ ਨਾਲ, ਔਰ ਇਹ ਕਨੈਕਸ਼ਨ ਕਿਸ ਹੱਦ ਤੱਕ ਦੁਨੀਆ ਦੇ ਸਾਰੇ ਪੰਜਾਬੀਆਂ ਨੂੰ ਆਪਸੀ ਸਾਂਝ ਉਹਨਾਂ ਦੀ ਉਹ ਪੈਦਾ ਕਰ ਰਹੀ? ਇਹ ਦੇਖੋ, ਪਹਿਲੇ ਵੀ ਫਿਲਮਾਂ ਕਰਦੇ ਸੀ, ਇੱਧਰੋਂ ਸਾਡੇ ਪਾਕਿਸਤਾਨ ਤੋਂ ਉੱਧਰ ਸਾਰੇ ਉੱਧਰੋਂ ਇੱਧਰ ਆ ਕੇ ਕਰਦੇ ਸੀ। ਉਹ ਫਿਲਮਾਂ ਚੱਲਦੀਆਂ ਰਹੀਆਂ, ਪਹਿਲੇ ਕਰਦੇ ਰਹੇ ਨੇ। ਲੇਕਿਨ ਰਿਦਮ ਬॉय ਪ੍ਰੋਡਕਸ਼ਨ ਵਾਲਿਆਂ ਜਿਹੜਾ ਕੰਮ ਕੀਤਾ, ਉਹਨਾਂ ਨੇ 4-5 ਐਕਟਰ ਉਹ ਫੜੇ ਕਿ ਜਿਨ੍ਹਾਂ ਦੀ ਪਹਿਚਾਣ ਸੀ ਪਾਕਿਸਤਾਨ ਪੰਜਾਬ ਦੇ ਵਿੱਚ, ਜਿਨ੍ਹਾਂ ਦਾ ਲੋਕੀ ਚਾਹੁੰਦੇ ਹਨ ਕਿ ਯਾਰ ਇਹ ਕੀ ਹੋਣ ਲੱਗਾ। ਉਸ ਤੋਂ ਬਾਅਦ ਉਹ ਵੀ ਉੱਧਰੋਂ ਸੁਪਰਸਟਾਰ ਜਿਹੜੇ ਸੀ ਉਹਨਾਂ ਨੇ ਇਕੱਠੇ ਕੀਤੇ। ਉਹ ਇਕੱਠੇ ਕਰਕੇ ਜਦੋਂ ਦੋਨੇ ਪੰਜਾਬ ਇਕੱਠਾ ਕਰਕੇ ਇੱਕ ਪੰਜਾਬ ਕੀਤਾ ਤਾਂ ਲੋਕਾਂ ਨੂੰ ਇਹ ਹੋ ਗਿਆ ਕਿ ਯਾਰ ਇਹ ਸਾਂਝਾ ਪੰਜਾਬ ਜਾਂ ਪੰਜਾਬ ਕਿਵੇਂ ਜੁੜ ਗਿਆ। ਅਸੀਂ ਤੇ ਟੋਟੇ ਕੀਤੇ, ਟੋਟਿਆਂ 'ਚ ਵੇਖਿਆ ਸੀ, ਉਹਨਾਂ ਨੂੰ ਲਹਿਦਾ ਵੇਖਿਆ, ਇਹਨਾਂ ਨੂੰ ਲਹਿਦਾ ਵੇਖਿਆ। ਫਿਰ ਵੇਖਣ ਵਾਲਿਆਂ ਨੂੰ ਇਹ ਹੋਇਆ ਕਿ ਯਾਰ ਇਹਨਾਂ ਦੋਵਾਂ ਨੇ ਕੀ ਕੀਤਾ, ਉਹਨਾਂ ਨੇ ਅੱਛਾ ਕੀਤਾ, ਇਹਨਾਂ ਨੇ ਅੱਛਾ ਕੀਤਾ। ਲੇਕਿਨ ਉਹ ਸੋਚ, ਉਹ ਡਾਇਰੈਕਟਰ ਦੀ, ਉਹ ਰਾਈਟਰ ਦਾ ਜ਼ੇਨ ਸੀ ਜੋ ਉਹਨਾਂ ਨੇ ਕਿਹਾ ਕਿ ਯਾਰ ਲੋਕੀ ਵੇਖਣਗੇ, ਠੀਕ ਹੈ ਨਾ ਜੀ। ਉਹ ਵੇਖਣ ਤੋਂ ਬਾਅਦ ਲੋਕੀ ਕਹਿਣਗੇ ਯਾਰ ਇਹਨੇ ਬਹੁਤ ਅੱਛਾ ਕੀਤਾ, ਉਹਨੇ ਬਹੁਤ ਅੱਛਾ ਕੀਤਾ। ਉਹਨਾਂ ਨੇ ਫਿਰ ਜੋੜਿਆ ਉਹਨੂੰ, ਦੋਨਾਂ ਪੰਜਾਬਾਂ ਨੂੰ ਜੋੜ ਕੇ ਇੱਕ ਪੰਜਾਬ ਕੀਤਾ। ਉਹ ਲੋਕਾਂ ਦੇ ਜ਼ਿਹਨ 'ਚ ਆਇਆ ਕਿ ਯਾਰ ਇਹ ਬਹੁਤ ਅੱਛਾ ਕੀਤਾ, ਯਾਰ ਇਹਨਾਂ ਵੀ ਬੜਾ ਅੱਛਾ ਕੀਤਾ, ਯਾਰ ਉਹਨਾਂ ਵੀ ਬੜਾ ਅੱਛਾ ਕੀਤਾ, ਯਾਰ ਇੱਥੇ ਵਿੱਚ ਇਹ ਨਹੀਂ ਸੀ ਹੋਣਾ ਚਾਹੀਦਾ ਨਾ, ਇਹ ਕਿਉਂ ਹੋਇਆ। ਉਹ ਲੋਕਾਂ ਦਾ ਪਿਆਰ ਔਰ ਕਸ਼ਿਸ਼ ਵੱਧ ਗਈ ਇੱਕ ਦੂਜੇ ਨਾਲ ਕਿ ਯਾਰ ਇਹ ਤੇ ਬੜੇ ਅੱਛੇ ਨੇ। ਇੱਧਰ ਵਾਲਿਆਂ ਨੇ ਕਿਹਾ ਉੱਧਰ ਵਾਲੇ ਬਹੁਤ ਅੱਛੇ ਨੇ। ਉਹ ਸਾਹਸ ਇੱਕ ਦੂਜੇ ਦੇ ਦਿਲ 'ਚ ਪੈਦਾ ਹੋ ਗਿਆ। ਫਿਰ ਜਿਹੜਾ ਕੰਮ ਹਕੂਮਤਾਂ ਨਹੀਂ ਸੀ ਕਰ ਸਕੀਆਂ, ਸਾਨੂੰ ਇਕੱਠਿਆਂ ਨਹੀਂ ਸੀ ਕਰ, ਉਹ ਫਿਲਮ ਦੇ ਜ਼ਰੀਏ ਅਸੀਂ ਇਕੱਠੇ ਹੋ ਗਏ। ਉਹ ਜਿੰਨਾ ਲੋਕਾਂ ਨੇ ਪਿਆਰ ਨਾਲ ਵੇਖਿਆ, ਉਹ ਉਹਨਾਂ ਦਾ ਪਿਆਰ ਵਧਿਆ, ਆਪਸ ਵਿੱਚ ਪਿਆਰ ਵਧਿਆ। ਇੱਧਰ ਵਾਲੇ ਪੰਜਾਬ ਨਾਲ ਉੱਧਰ ਵਾਲੇ ਪੰਜਾਬ ਦਾ ਪਿਆਰ ਆਪਸ ਵਿੱਚ ਇੰਜ ਦਾ ਜੁੜ ਗਿਆ ਕਿ ਉਹਨਾਂ ਕਿਹਾ ਯਾਰ ਹੋਰ ਹੋਣੀ ਚਾਹੀਦੀ ਫਿਲਮ। ਉਹ ਪਾਰਟ 2 ਆ ਗਈ, ਪਾਰਟ 2 ਦੇ ਵਿੱਚ ਉਸ ਤੋਂ ਵੀ ਜ਼ਿਆਦਾ ਹੋ ਗਿਆ। ਉਸ ਤੋਂ ਜ਼ਿਆਦਾ ਜਦੋਂ ਹੋਇਆ ਤਾਂ ਲੋਕਾਂ ਨੇ ਫਿਰ ਇੱਧਰ ਉੱਧਰ ਵਾਲਾ ਕਹਿਣਾ ਛੱਡ ਦਿੱਤਾ, ਫਿਰ ਇਹ ਕਹਿਣਾ ਸ਼ੁਰੂ ਕਰ ਦਿੱਤਾ ਯਾਰ ਉਹਨੇ ਬੜਾ ਅੱਛਾ ਕੰਮ ਕੀਤਾ, ਉਹਨੇ ਬੜਾ ਅੱਛਾ ਕੰਮ। ਬਿਲਕੁਲ ਬਕਾਇਦਾ ਉਹਦੀ ਸ਼ਨਾਖਤ ਹੋ ਗਈ, ਐਕਟਰ ਦੀ ਸ਼ਨਾਖਤ ਹੋ ਗਈ ਜੀ, ਐਕਟਰ ਦੀ ਸ਼ਨਾਖਤ ਹੋ ਗਈ। ਫਿਰ ਉਹ ਗੱਲ ਖਤਮ ਹੋ ਗਈ, ਉਹ ਫਰਕ ਖਤਮ ਹੋ ਗਿਆ। ਜਦੋਂ ਪਹਿਲੇ ਕਹਿੰਦੇ ਸੀ ਕਿ ਯਾਰ ਇੱਧਰ ਵਾਲਿਆਂ ਨੇ ਇਹ ਕੀਤਾ, ਉੱਧਰ ਵਾਲਿਆਂ ਨੇ ਉਹ ਕੀਤਾ, ਫਿਰ ਨਾਂ ਲੈ ਕੇ ਕਹਿਣ ਲੱਗ ਪਏ ਯਾਰ ਉਹਨੇ ਬੜਾ ਅੱਛਾ ਕੀਤਾ, ਉਹਨੇ ਬੜਾ ਅੱਛਾ। ਅੱਛਾ, ਬਿਲਕੁਲ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਕਿ ਇਹਨਾਂ ਮੂਵੀਜ਼ ਰਾਹੀਂ ਜਿਹੜੀ ਨਫ਼ਰਤ ਸੀ ਔਰ ਲੋਕਾਂ ਨੂੰ ਸਮਝ ਆਈ ਕਿ ਇਹ ਤਾਂ ਇੱਕੋ ਹੀ ਤਰ੍ਹਾਂ ਬੋਲਦੇ ਨੇ, ਇਹ ਤਾਂ ਇੱਕੋ ਤਰ੍ਹਾਂ ਹੀ ਖਾਂਦੇ ਨੇ, ਸਾਰਾ ਕੁਝ ਇੱਕ ਕਰਦੇ ਨੇ। ਤੇ ਆਮ ਪਬਲਿਕ ਦੇ ਵਿੱਚ ਉਹ ਜਿਹੜੇ ਕੋਈ ਪਾਇਆ ਹੋਇਆ ਸੀ ਜ਼ਿਹਨਾਂ ਦੇ ਵਿੱਚ ਨਾ ਬਹੁਤ ਸਾਰੀਆਂ ਚੀਜ਼ਾਂ ਵੀ ਫਲਾਂ ਬੁਰੇ, ਉਹ ਬਹੁਤ ਹੱਦ ਤੱਕ ਘਟਾ ਹੈ। ਇਹਦੇ ਲਈ ਅਸੀਂ ਤੁਹਾਨੂੰ ਸਾਰੇ ਐਪਰੀਸ਼ੀਏਟ ਕਰਦੇ ਹਾਂ ਕਿ ਪੰਜਾਬ ਦੇ ਅੰਦਰ ਤੁਸੀਂ ਨਫ਼ਰਤ ਘਟਾਈ ਹੈ। ਹੁਣ ਅਸੀਂ ਆਨੇ ਚੱਲ ਮੇਰਾ ਪੁੱਤ 2 ਦੇ ਵਿੱਚ, ਜਿੰਨਾ ਤੁਸੀਂ ਹਲਕੀ ਜਿਹੀ ਗੱਲ ਵੀ ਕੀਤੀ ਹੈ, ਚੱਲ ਮੇਰਾ ਪੁੱਤ ਪਹਿਲੀ ਕੀ ਹੈ ਤੇ ਦੂਸਰੀ ਕੀ ਹੈ, ਇਹਦੀ ਕੀ ਇਹਦੇ ਪਿੱਛੇ ਥੀਮ ਕੀ ਹੈ, ਔਰ ਇਸ ਨੂੰ ਜਿਹੜੀ ਕਾਮਯਾਬੀ ਮਿਲੀ ਹੈ, ਤੁਸੀਂ ਕੀ ਸਮਝਦੇ ਹੋ ਕਿ ਕਿਹੜੀ ਚੀਜ਼ ਹੈ ਜਿਹੜੀ ਲੋਕਾਂ ਨੇ ਕਲਿੱਕ ਕੀਤੀ? ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਜੀ, ਪਹਿਲੀ ਫਿਲਮ ਜਿਹੜੀ ਸੀ ਉਹਦੇ ਵਿੱਚ ਇੰਟਰੋਡਕਸ਼ਨ ਲਾ ਲਓ ਕਿ ਸਾਡਾ ਤਾਰਫ ਹੋ ਗਿਆ ਸਭ ਦਾ ਕਿ ਇਹ ਉੱਧਰ ਦੇ ਪੰਜਾਬ ਦੇ ਨੇ, ਉੱਧਰ ਦੇ ਪੰਜਾਬ ਦੇ। ਜਦੋਂ ਪ੍ਰਦੇਸ਼ 'ਚ ਜਾ ਕੇ ਰਹਿੰਦੇ ਆ ਫਿਰ ਸਾਰੇ ਇੱਕੋ ਜਿਹੇ ਹੋ ਜਾਂਦੇ, ਫਿਰ ਨਾ ਇੱਧਰ ਵਾਲਾ ਰਹਿੰਦਾ ਨਾ ਉੱਧਰ ਵਾਲਾ ਹੁੰਦਾ। ਉੱਥੇ ਇੱਕ ਦੂਜੇ ਨਾਲ ਫਿਰ ਪਿਆਰ ਵੱਧਦਾ, ਇੱਕ ਦੂਜੇ ਨਾਲ ਕਸ਼ਿਸ਼ ਹੁੰਦੀ ਮਿਲਣ ਦੀ। ਯਾਰ ਉਹ ਬੰਦਾ ਬੜਾ ਅੱਛਾ ਸੀ, ਯਾਰ ਉਹ ਬੜਾ ਅੱਛਾ ਸੀ, ਯਾਰ ਉਹਦਾ ਵੀਜ਼ਾ ਲੱਗ ਗਿਆ, ਉਹ ਡਿਪੋਰਟ ਹੋ ਗਿਆ, ਯਾਰ ਉਹ ਫੜਿਆ ਗਿਆ। ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਦਿਖਾਈਆਂ। ਅਸੀਂ ਕੋਈ ਆਪਣੇ ਕੋਲੋਂ, ਮੈਂ ਕਹਿੰਦਾ ਕਿ ਰਿਦਮ ਬॉय ਵਾਲਿਆਂ ਜਿਹੜਾ ਅਮਰਿੰਦਰ ਭਾਜੀ ਜਾਂ ਕਾਰਜ ਭਾਜੀ ਨੇ ਜੀ, ਉਹਨਾਂ ਨੇ ਇਸ ਵੇੜੇ ਨੂੰ ਲੈ ਕੇ ਟੁਰੇ, ਔਰ ਉਹਨਾਂ ਦੀ ਸੋਚ ਇਸ ਗੱਲ ਤੋਂ ਮੈਂ ਉਹਨਾਂ ਨੂੰ ਦੱਸ ਦਿੰਦਾ ਕਿ ਯਾਰ ਉਹਨਾਂ ਦੀ ਸੋਚ ਬਹੁਤ ਅੱਛੀ ਸੀ ਕਿ ਇੱਕ ਫਿਲਮ ਨਾ ਲੱਗੇ, ਇੱਕ ਇਹੋ ਜਿਹੀ ਕਹਾਣੀ ਲੱਗੇ ਕਿ ਜਿਹੜੀ ਹਰ ਬੰਦੇ ਨਾਲ ਬੀਤਦੀ। ਹਰ ਬੰਦਾ ਪ੍ਰਦੇਸ਼ 'ਚ ਜਾ ਕੇ ਜਦੋਂ ਸੈੱਟ ਹੋਣ ਤੋਂ ਪਹਿਲੇ ਜਦੋਂ ਧੱਕੇ ਖਾਂਦਾ, ਉਹ ਨਹੀਂ ਅਸੀਂ ਵੇਖਿਆ ਨਾ। ਉਹ ਚੀਜ਼ ਦਿਖਾਈ ਲੋਕਾਂ ਨੂੰ ਕਿ ਯਾਰ ਇਹ ਚੀਜ਼ ਕੀ ਹੁੰਦੀ ਹੈ ਪ੍ਰਦੇਸ਼ 'ਚ। ਅਸੀਂ ਇੱਥੇ ਕਹਿੰਦੇ ਹਾਂ ਕਿ ਯਾਰ ਪੁੱਤਰ ਬਾਹਰ ਚਲਾ ਗਿਆ, ਹੁਣ ਖੈਰ ਹੈ, ਪਿਛਲੇ ਯੈਸ਼ੀ ਕਰਨ ਡਏ, ਉਹ ਉੱਥੇ ਮਜ਼ਦੂਰੀ ਕਰਨ ਡਿਆ, ਉਹਨੂੰ ਲੱਭ ਰਹੀ ਹੈ, ਨਹੀਂ ਲੱਭ ਰਹੀ, ਭੁੱਖਾਂ ਘੱਟ ਰਿਹਾ, ਉਹਨੇ ਪੈਸੇ ਵੀ ਪਿੱਛੇ ਪਾਉਣੇ ਕਿ ਯਾਰ ਮਜਬੂਰੀ ਪੈ ਗਈ ਹੈ, ਮਜਬੂਰੀ ਪੈ ਗਈ। ਤੇ ਇੱਧਰ ਵਾਲੇ ਜਿਹੜੇ ਨੇ ਉਹ ਹੱਥ ਖੋਲ ਦਿੰਦੇ ਨੇ ਕਿ ਯਾਰ ਕਹਿੰਦੇ ਨੇ ਕਿ ਮੁੰਡਾ ਗਿਆ ਪੈਰ ਤੇ ਹੁਣ ਕੰਮ ਸ਼ੁਰੂ। ਜੀ ਜੀ। ਅੱਛਾ, ਸੁਣਨ ਦੇ ਵਿੱਚ ਆ ਰਹੀ ਹੈ ਕਿ ਪਾਰਟ 2 ਜਿਹੜੀ ਹੈ ਉਹ ਪਾਰਟ 1 ਦੇ ਵੀ ਸਾਰੇ ਰਿਕਾਰਡ ਉਸਨੇ ਤੋੜ ਦਿੱਤੇ ਨੇ। ਕਿਤਨੀ ਖੁਸ਼ੀ ਹੋ ਰਹੀ ਹੈ
ਔਰ ਆਪਣੇ ਸਾਥੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਨੂੰ, ਜਿੰਦੇ ਵਿੱਚ ਅਮਰਿੰਦਰ ਬਾਜੀ, ਇਫਤਖਾਰ ਠਾਕਰ ਜੀ, ਨਾਸਿਰ ਚਨਿਓਟੀ ਜੀ, ਜਿਤਨੇ ਉਹਦੇ ਵਿੱਚ ਸਾਰੇ ਅੱਛੇ ਨੇ। ਸ਼ੁਕਰ ਅਦਾ ਕਰਨਾ ਚਾਹੀਦਾ ਕਿ ਦੇਖੋ ਇਸ ਚੀਜ਼ ਦਾ ਫਖਰ ਹੈ, ਜਿੱਦਣ ਅਸੀਂ ਵਨ ਚੱਲੀ ਸੀ ਫਿਲਮ ਤੋਂ ਉਹਨੇ ਰਿਕਾਰਡ ਕਾਇਮ ਕੀਤਾ ਇੱਕ ਪੰਜਾਬੀ ਫਿਲਮਾਂ ਦਾ, ਤੇ ਉਹਨਾਂ ਸਭ ਤੋਂ ਜ਼ਿਆਦਾ ਬਿਜ਼ਨਸ ਕੀਤਾ। ਫਿਰ ਜਦੋਂ ਪਾਰਟ 2 ਸ਼ੁਰੂ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਯਾਰ ਹੁਣ ਕੀ ਕਰਾਂਗੇ, ਅਸੀਂ ਇੱਕ ਵਿਨ ਕੀਤੀ, ਹਰ ਸ਼ੈ ਵਿਨ ਕਰ ਗਏ ਆ, ਤੇ ਹੁਣ ਅਸੀਂ ਕੀ ਕਰਾਂਗੇ। ਤੇ ਕਾਰਜ ਭਾਜੀ ਨੇ ਕਿਹਾ ਸੀ ਕਿ ਭਾਜੀ ਹੁਣ ਅਸੀਂ ਆਪਣਾ ਆਪ ਰਿਕਾਰਡ ਤੋੜਨਾ ਚਾਹੁੰਦੇ ਆ। ਮੈਂ ਕੀ ਮਤਲਬ, ਉਹਨਾਂ ਨੇ ਵਨ ਨੇ ਰਿਕਾਰਡ ਕੀਤੇ ਨੇ ਕਾਇਮ ਸਾਰੇ ਹੀ, ਅਸੀਂ ਵਨ ਨੂੰ ਤੋੜਨਾ ਚਾਹੁੰਦੇ ਆ। ਹੁਣ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ, ਸਾਡਾ ਆਪਣੇ ਨਾਲ ਮੁਕਾਬਲਾ ਕਿ ਯਾਰ ਅਸੀਂ ਉਸ ਤੋਂ ਅੱਛੀ ਚੀਜ਼ ਦੇਵਾਂਗੇ, ਉਸ ਤੋਂ ਅੱਛੀ ਚੀਜ਼ ਵਹਾਵਾਂਗੇ ਲੋਕਾਂ ਨੂੰ, ਤੇ ਉਹਦੇ ਵਿੱਚ ਅਸੀਂ ਜਿੱਤਾਂਗੇ। ਅੱਛਾ ਅਕਰਮ ਜੀ, ਉਦਾਸ ਕਹਿਣ ਨੂੰ ਮੇਰਾ ਦਿਲ ਨਹੀਂ ਕਰਦਾ, ਮੈਂ ਖੁਸ਼ ਕਿਉਂਕਿ ਤੁਸੀਂ ਉਦਾਸ ਹੋ ਨਹੀਂ, ਮਾਸ਼ਾਅੱਲਾ ਹੱਸਦੇ ਖੇਡਦੇ ਹੋ, ਤੇ ਰੱਬ ਨੇ ਤੁਹਾਨੂੰ ਇਹ ਨਿਹਮਤ ਦਿੱਤੀ ਹੈ ਕਿ ਜਿੱਥੇ ਬੈਠਦੇ ਹੋ ਉਹਨਾਂ ਦੇ ਚਿਹਰਿਆਂ ਤੇ ਵੀ ਖੁਸ਼ੀ ਹੁੰਦੀ ਹੈ। ਪਾਕਿਸਤਾਨ ਦੇ ਵਿੱਚ ਨਹੀਂ ਚੱਲੀ ਪਾਰਟ 2, ਹਾਂਜੀ, ਅੱਧੇ ਐਕਟਰ ਇੱਥੋਂ ਦੇ ਪਾਕਿਸਤਾਨੀ ਪੰਜਾਬ ਦੇ ਸੀ, ਅੱਧੇ ਚੜ੍ਹਦੇ ਦੇ ਸੀ। ਜੀ ਬਿਲਕੁਲ। ਦਿਲ ਦੇ ਵਿੱਚ ਅਫਸੋਸ ਹੁੰਦਾ ਹੈ ਕਿ ਯਾਰ ਇੱਥੇ ਵੀ ਚੱਲਣੀ ਚਾਹੀਦੀ ਸੀ। ਦੇਖੋ ਕਿ ਤੁਸੀਂ ਕੰਪਨੀ ਹੈ, ਉਹਦੇ 'ਚ ਕੰਮ ਕਰ ਰਹੇ ਹੋ, ਜਾਂ ਇੱਕ ਘਰ ਹੈ, ਘਰਦਿਆਂ ਨੂੰ ਪਤਾ ਕਿ ਯਾਰ ਸਾਡਾ ਬੱਚਾ ਹੈ ਕੰਮ ਕਰ ਰਿਹਾ, ਜਾਂ ਸਟੋਰ ਕੋਈ ਬਣਾਇਆ, ਅਗਰ ਉਹ ਸਟੋਰ ਦੀ ਚੀਜ਼ ਨਾ ਖਾਣਗੇ ਨਾ ਵੇਖਣਗੇ ਤਾਂ ਤਕਲੀਫ ਤੇ ਹੋਏਗੀ ਨਾ ਜੀ। ਤਕਲੀਫ ਤੇ ਹੁੰਦੀ ਹੈ ਕਿ ਯਾਰ ਮੇਰੇ ਵੀ ਦੋਸਤ, ਮੇਰੇ ਭੈਣਾਂ ਭਰਾ, ਦੂਜੇ ਉਹ ਵੀ ਭੈਣਾਂ ਭਰਾ ਨੇ ਜਿਹੜੇ ਵੇਖ ਕੇ ਆ ਰਹੇ ਨੇ ਦੂਜੇ ਮੁਲਕਾਂ ਦੇ ਵਿੱਚ ਵੀ, ਲੇਕਿਨ ਇਹ ਹੁੰਦਾ ਕਿ ਯਾਰ ਮੇਰੇ ਘਰ ਦੇ ਵੀ ਜਾ ਕੇ ਵੇਖ ਕੇ ਆਉਣ ਚੀਜ਼, ਤੇ ਉਹਦੇ ਵਿੱਚ ਆ ਕੇ ਯਾਰ ਇੱਥੇ ਨੰਗੀ ਲੋਕ ਕਹਿਣ ਕਿ ਯਾਰ ਤੁਹਾਡੀ ਫਿਲਮ ਲੱਗੀ। ਉਹ ਅਸੀਂ ਜਦੋਂ ਵੀ ਫਿਲਮ ਲੱਗੀ ਜਾਂ ਤਾਂ ਪ੍ਰਮੋਸ਼ਨ ਲਈ ਚਲੇ ਗਏ ਆ ਬਾਹਰ, ਜਾਂ ਸਾਨੂੰ ਬਾਹਰੋਂ ਹੀ ਪਤਾ ਲੱਗਾ ਕਿ ਯਾਰ ਤੁਹਾਡੀ ਫਿਲਮ ਬੜੀ ਅੱਛੀ ਕੀਤੀ। ਇੱਥੇ ਜਦੋਂ ਨੈਟ ਤੇ ਆਉਂਦੀ ਉਦੋਂ ਤੇ ਫਿਰ ਘਰ ਘਰ ਬੰਦਾ ਵੇਖ ਲੈ, ਲੇਕਿਨ ਵੱਡੀ ਪਰਦਾ ਸਕਰੀਨ ਦੇ ਉੱਤੇ ਵੇਖਣ ਦਾ ਇੱਕ ਮਜ਼ਾ ਹੀ ਹੋ ਗਿਆ। ਜੀ ਉਹ ਤਾਂ ਡੈਫੀਨਿਟਲੀ ਮੂਵੀ ਇਸ ਤਰ੍ਹਾਂ ਦੀ ਉਹਦੇ ਤੇ ਖਿਆਲ ਹੈ ਕਰੋਨਾ ਦੀ ਵਜ੍ਹਾ ਤੋਂ ਨਹੀਂ ਲੱਗੀ, ਕੋਈ 8-10 ਦਿਨ ਠਹਿਰ ਕੇ ਜਦੋਂ ਸਿਨੇਮੇ ਥੀਏਟਰ ਖੁੱਲਣਗੇ ਤੇ ਫਿਰ ਲੱਗੇਗੀ। ਇਹਦੇ ਮਤਲਬ ਉਮੀਦ ਹੈ ਇਹਦੇ ਤੇ ਕੋਈ ਕੰਮ ਵੀ ਹੋਇਆ? ਜੀ ਕੰਮ ਹੋਇਆ ਜੀ ਕਾਫੀ। ਅੱਜ ਸ਼ੇਰਾ ਸਾਹਿਬ ਨੇ ਉਹਨੇ ਉਦੋਂ 1 ਤੇ ਵੀ ਬੜੀ ਕੋਸ਼ਿਸ਼ ਕੀਤੀ ਸੀ ਲੱਗਣ ਦੀ, ਲੇਕਿਨ ਨਹੀਂ ਸੀ ਲੱਗ ਸਕੀ। ਹੁਣ 2 ਦਾ ਬੜੀ ਉਮੀਦ ਹੈ ਕਿ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬੀ ਫਿਲਮਾਂ ਜਿਹੜੀਆਂ ਨੇ ਉਹ ਖੋਲ ਦਿੱਤੀਆਂ ਜਾਣ। ਸਾਡੀ ਵੀ ਇਹੀ ਆਸ ਹੈ ਜੀ ਕਿ ਇੱਥੇ ਲੱਗੇ ਮੂਵੀ ਤੇ ਅਸੀਂ ਵੀ ਵੱਡੀ ਸਕਰੀਨ ਤੇ ਦੇਖੀਏ ਇਨਸ਼ਾਅੱਲਾ ਬਹੁਤ ਜਲਦੀ। ਅਕਰਮ ਦਾਸ ਜੀ, ਇੱਕ ਜਿਹੜਾ ਲਹਿੰਦੇ ਪੰਜਾਬ ਦਾ ਹਰ ਪੰਜਾਬੀ, ਅੱਜ ਦਾ ਪੰਜਾਬੀ ਸੋਚਦਾ ਹੈ ਕਿ ਮੇਰੀ ਬੋਲੀ ਕਿੱਥੇ ਖੜੀ ਹੈ, ਉਹ ਬੋਲੀ ਜਿੰਦੇ ਵਿੱਚ ਮੈਨੂੰ ਮਾਂ ਨੇ ਲੋਰੀਆਂ ਦਿੱਤੀਆਂ ਔਰ ਜਿਹੜੇ ਮੇਰੇ ਸਮਾਜ ਨੇ ਮੈਨੂੰ ਉਸ ਦੇ ਅੰਦਰ ਪਰੋਇਆ, ਔਰ ਉਹਦੇ ਵਿੱਚ ਫੋਕ ਵਿਜ਼ਡਮ ਜਿਹੜੀ ਹੈ ਉਹ ਮੇਰੀ ਗੁੱਟੀ ਦੇ ਵਿੱਚ ਸ਼ਾਮਿਲ ਹੋਈ, ਔਰ ਸਦੀਆਂ ਦਾ ਜਿਹੜਾ ਉਸ ਦੇ ਵਿੱਚ ਵਿਰਸਾ ਸੀ, ਉਸ ਤੋਂ ਮੈਂ ਇਸ ਬੋਲੀ ਦੇ ਸਕੂਲਾਂ ਕਾਲਜਾਂ ਦੇ ਵਿੱਚ ਨਾ ਹੋਣ ਦੀ ਵਜ੍ਹਾ ਤੋਂ ਕੱਟ ਰਹੀਆਂ ਹਾਂ। ਇਸ ਬੋਲੀ ਨੂੰ ਕਿਤੇ ਮਾਨਤਾ ਪੰਜਾਬ ਦੇ ਅੰਦਰ 12 ਕਰੋੜ ਪੰਜਾਬੀਆਂ ਦੇ ਹੁੰਦੇ ਹੋਇਆਂ ਕਿਤੇ ਇਸ ਨੂੰ ਇੱਜ਼ਤ ਨਹੀਂ ਦਿੱਤੀ ਗਈ। ਸਕੂਲਾਂ ਦੇ ਵਿੱਚ ਨਹੀਂ ਪੜ੍ਹਾਈ ਜਾ ਰਹੀ, ਕਾਲਜਾਂ ਦੇ ਵਿੱਚ ਨਹੀਂ ਪੜ੍ਹਾਈ ਜਾ ਰਹੀ, ਔਰ ਨਾ ਇਹ ਅਸੈਂਬਲੀ ਦੀ ਜ਼ਬਾਨ ਹੈ, ਨਾ ਅਦਾਲਤਾਂ ਦੀ ਜ਼ਬਾਨ ਹੈ। ਇਸ ਬੇਕਦਰੀ ਤੇ ਆਪਣੀ ਜ਼ਬਾਨ ਦੇ ਤੇ ਕਿਵੇਂ ਦੁਖੀ ਹੋ ਤੇ ਕੀ ਆ? ਦੁੱਖ ਤੇ ਹੁੰਦਾ ਇੱਕ ਚੀਜ਼ ਦਾ। ਦੇਖੋ ਜੀ, ਤੁਸੀਂ ਆਪਸ ਵਿੱਚ ਦੋਸਤਾਂ 'ਚ ਬਹਿ ਕੇ, ਰਿਸ਼ਤੇਦਾਰਾਂ 'ਚ, ਭੈਣਾਂ ਭਰਾਵਾਂ 'ਚ ਤੁਸੀਂ ਇੰਗਲਿਸ਼ ਬੋਲੀ ਜਾਓ, ਉਰਦੂ ਬੋਲੀ ਜਾਓ, ਜਦੋਂ ਤੁਹਾਨੂੰ ਗੁੱਸਾ ਚੜ੍ਹਨਾ ਤੁਸੀਂ ਪੰਜਾਬੀ 'ਚ ਹੀ ਆਉਣਾ। ਬਿਲਕੁਲ ਠੀਕ ਹੈ ਨਾ ਜੀ। ਜੋ ਬੁਰਾ ਭਲਾ ਕਹਿਣਾ ਤੁਸੀਂ ਪੰਜਾਬੀ 'ਚ ਹੀ ਫਿਤਰਤ ਨਾਲ ਜੁੜਦੇ, ਕੁਦਰਤ। ਉਹ ਭਰਮੀ ਚੀਜ਼ ਨਹੀਂ ਪਹੁੰਚਦੀ ਉਰਦੂ 'ਚ ਜਾਂ ਇੰਗਲਿਸ਼ 'ਚ ਜਿਹੜੀ ਪੰਜਾਬੀ 'ਚ ਪਹੁੰਚਦੀ। ਤੇ ਉਹਦੇ ਨਾਲ ਨਾ ਜੀ ਤਕਲੀਫ ਇਸ ਗੱਲ ਦੀ ਹੁੰਦੀ ਹੈ ਕਿ ਯਾਰ ਸਾਡੀ ਪੰਜਾਬੀ ਵੀ ਬੱਚਿਆਂ ਨੂੰ ਪੜ੍ਹਾਉਣੀ ਚਾਹੀਦੀ ਹੈ। ਤੇ ਪੰਜਾਬੀ ਜਿਹੜੀ ਪਹਿਲੇ ਪੜ੍ਹਦੇ ਸੀ, ਹੁਣ ਆ ਕੇ ਉਹ ਬੱਚੇ ਨਹੀਂ ਪੜ੍ਹਦੇ। ਬੱਚਿਆਂ ਨੂੰ ਪਤਾ ਹੀ ਨਹੀਂ ਕਿ ਪੰਜਾਬੀ ਕੀ ਹੈ। ਤੇ ਪੰਜਾਬੀ ਮੈਂ ਪਹਿਲੇ ਵੀ ਚੈਨਲ ਤੇ ਵੀ ਬੈਠ ਕੇ ਦੋਸਤਾਂ ਨਾਲ ਵੀ, ਮੈਂ ਵੱਡੇ ਚੈਨਲ ਤੇ ਵੀ ਬੈਠ ਕੇ ਕਿਹਾ ਸੀ ਕਿ ਯਾਰ ਪੰਜਾਬੀ ਦੀ ਕੋਈ ਕਿਤਾਬ, ਕੋਈ ਚੀਜ਼ ਐਸੀ ਕਿ ਜਿਹੜੀ ਬੱਚਿਆਂ ਨੂੰ ਪੜ੍ਹਾਈ ਜਾਏ। ਮੇਰੀ ਕੋਸ਼ਿਸ਼ ਹੈ ਕਿ ਮੈਂ ਅਲਹਮਦੁਲਿਲਾ ਮੈਂ ਇੱਕ ਸਕੂਲ ਤਿਆਰ ਕਰ ਰਿਹਾ, ਉਹਦੇ ਵਿੱਚ ਪੰਜਾਬੀ ਵੀ ਜਿਹੜੀ ਹੈ ਨਾ ਜੀ ਉਹ ਨਾਲ ਬੱਚਿਆਂ ਨੂੰ ਜ਼ਰੂਰ ਪੜ੍ਹਾਵਾਂ। ਬਹੁਤ ਜ਼ਿਆਦਾ। ਇਸੇ ਤਰ੍ਹਾਂ ਹੀ ਸਕੂਲ ਵਾਲਿਆਂ ਨੂੰ, ਖੁਦ ਜਿਹੜੇ ਮਾਲਕਾਂ ਨੇ, ਉਹਨਾਂ ਨੂੰ ਚਾਹੀਦਾ ਕਿ ਅਗਰ ਆਪਣੇ ਸਕੂਲ ਦੀ ਪਹਿਚਾਣ ਅੱਛੀ ਕਰਨੀ ਹੈ, ਇਸ ਪੰਜਾਬੀ ਨੂੰ ਜ਼ਿੰਦਾ ਰੱਖਣਾ, ਤੇ ਆਪਣੇ ਆਪਣੇ ਸਕੂਲ ਦੇ ਵਿੱਚ ਪੰਜਾਬੀ ਕਿਤਾਬਾਂ ਲਾ ਦਿਓ। ਕਿਉਂਕਿ ਬੱਚੇ ਨੇ ਉਹ ਖਾਲੀ ਮੈਮਰੀ ਉਹਨਾਂ ਦੀ, ਉਹ ਜਦੋਂ ਉਹਨੂੰ ਉਹਦੇ 'ਚ ਤੁਸੀਂ ਜੋ ਫੀਡ ਕਰਨਾ ਉਹ ਹੋ ਜਾਣਾ। ਤੇ ਅਸੀਂ ਇਹ ਪੰਜਾਬੀ ਦਾ ਵੀ ਕੁਛ ਹਿੱਸਾ ਉਹਦੇ ਵਿੱਚ ਪਾ ਦਈਏ। ਬੱਚਿਆਂ ਦੇ ਆਉਣ ਵਾਲੇ ਜਿਹੜੇ ਨਸਲ ਹੈ, ਸਾਡੇ ਬੱਚੇ ਸਾਡੇ ਮਾਂ ਪਿਓ ਨਾਲ, ਸਾਡਾ ਮਾਂ ਪਿਓ ਬੋਲੇ ਨਾ ਪੰਜਾਬੀ ਸਾਡੇ ਬੱਚਿਆਂ ਨਾਲ,
ਤੇ ਕਈ ਨੌਵਾਂ ਕਈ ਬੱਚੀਆਂ ਕਹਿੰਦੀਆਂ ਨੇ ਕਿ ਇਹ ਕਿਉਂ ਕਰਦਾ, ਹੂੰ ਇਹਨੂੰ ਪੰਜਾਬੀ ਨਹੀਂ ਸਿਖਾਉਂਦੇ। ਤੇ ਬਾਅਦ ਦੇ ਵਿੱਚ ਆਪ ਹੀ ਉਹਨੂੰ ਕਹਿਣ ਨਹੀਂ ਚੱਲ ਮੇਰਾ ਫੀਨਾ, ਮੇਰਾ ਫਲਾਣਾ, ਮੇਰਾ ਢੀਂਗ। ਤੇ ਉਹ ਮੈਂ ਕਹਾਂਗਾ ਕਿ ਬੱਚਿਆਂ ਨੂੰ ਜ਼ਰੂਰ ਆਪਣੇ ਬੱਚਿਆਂ ਨਾਲ ਪੰਜਾਬੀ ਬੋਲੋ, ਕਿਉਂਕਿ ਬੱਚਾ ਜਦੋਂ ਹੋਸ਼ ਸੰਭਾਲ ਲੈਂਦਾ ਇੰਗਲਿਸ਼ ਵੀ ਉਰਦੂ ਵੀ ਹਰ ਚੀਜ਼ ਸਿੱਖ ਜਾਂਦਾ। ਪੰਜਾਬੀ ਵੀ ਬੱਚਿਆਂ ਨੂੰ ਘਰ 'ਚ ਬੋਲਣਾ ਚਾਹੀਦਾ ਸਿੱਖ। ਅਕਰਮ ਜੀ ਵੇਖੋ ਸਕੂਲਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਬਹੁਤ ਅੱਛਾ ਇਨੀਸ਼ੀਏਟਿਵ ਤੁਸੀਂ ਲੈ ਰਹੇ ਹੋ ਕਿ ਪੰਜਾਬੀ ਮੈਂ ਆਪਣੇ ਸਕੂਲ ਦੇ ਵਿੱਚ ਪੜਾਵਾਂਗਾ। ਇਨਸ਼ਾਅੱਲਾ ਅਸੀਂ ਤੁਹਾਨੂੰ ਇਸ ਨੇ ਇਹ ਦਿਲੀ ਤੌਰ ਤੇ ਸਲਾਹੁੰਦੇ ਹਾਂ ਤੁਹਾਡੇ ਜਜ਼ਬੇ ਨੂੰ। ਕੋਈ ਹੋਰ ਇੱਕ ਸਕੂਲ ਦੇ ਵਿੱਚ ਪੜ੍ਹਾ ਲਏਗਾ, ਕੋਈ ਕਾਲਜ ਦੇ ਵਿੱਚ ਪੜ੍ਹਾ ਲਏਗਾ, ਇਹ ਇੰਡੀਵਿਜੂਅਲੀ ਕੋਸ਼ਿਸ਼ਾਂ। ਲੇਕਿਨ ਉਦੋਂ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਜਦੋਂ ਪੰਜਾਬ ਦੇ ਹਜ਼ਾਰਾਂ ਸਕੂਲਾਂ ਦੇ ਵਿੱਚ ਇਹ ਪੰਜਾਬੀ ਦੇ ਵਿੱਚ ਨਹੀਂ ਪੜ੍ਹਾਇਆ ਜਾਂਦਾ ਜਾਂ ਪੰਜਾਬੀ ਨੂੰ ਇੱਕ ਮਜ਼ਮੂਨ ਦੇ ਤੌਰ ਤੇ ਨਹੀਂ ਪੜ੍ਹਾਇਆ ਜਾਂਦਾ। ਕਿਉਂਕਿ ਪੰਜਾਬੀ ਜਦੋਂ ਤੱਕ ਨਹੀਂ ਪੜ੍ਹਾਈ ਜਾਏਗੀ ਉਦੋਂ ਤੱਕ ਅਸੀਂ ਆਪਣੇ ਸੂਫੀ ਲਿਟਰੇਚਰ ਤੋਂ ਦੂਰ ਰਵਾਂਗੇ। ਔਰ ਸੂਫੀ ਲਿਟਰੇਚਰ ਉਹ ਹੈ ਜਿਹੜੇ ਇੱਥੋਂ ਦੇ ਇਨਸਾਨਾਂ ਨੂੰ ਪੂਰਾ ਮਨ ਬਣਾਉਂਦਾ ਹੈ, ਪੱਕਾ ਇਨਸਾਨ ਬਣਾਉਂਦਾ ਹੈ। ਤੇ ਗਵਰਨਮੈਂਟ ਨੂੰ ਕੀ ਕਹਿੰਦੇ ਹੋ ਕਿ ਇਹ ਸਾਡੇ ਪੰਜਾਬੀਆਂ ਤੇ ਕਿਵੇਂ ਰਹਿਮ ਕਰੇ? ਜਿੱਥੇ ਸਾਨੂੰ ਪੰਜਾਬ ਦਾ ਵਜ਼ੀਰੇ ਆਲਾ ਦਿੰਦੇ ਹੋ, ਇੱਥੇ ਇੱਕ ਪੰਜਾਬ ਦੀ ਕਿਤਾਬ ਵੀ ਦੇ ਦਿਓ ਕਿ ਜਿਹੜੀ ਹਰ ਸਕੂਲ ਦੇ ਵਿੱਚ ਦਿੱਤੀ ਜਾਏ, ਪ੍ਰਾਈਵੇਟ ਹੈ ਉਹ ਗਵਰਨਮੈਂਟ ਹੀ ਸਕੂਲ ਹੈ ਕੋਈ ਵੀ ਹੈ, ਉਹਨਾਂ ਦੇ ਵਿੱਚ ਇੱਕ ਕਿਤਾਬ ਜ਼ਰੂਰੀ ਪੰਜਾਬੀ ਦੀ ਕਰ ਦਿਓ ਕਿ ਯਾਰ ਇਹ ਬੱਚਿਆਂ ਨੂੰ ਪੜ੍ਹਾਉਣੀ ਤੇ ਉਹਦੇ ਨਾਲ ਪੰਜਾਬੀ ਵੀ ਖੁਸ਼ ਹੋ ਜਾਏਗਾ। ਸਾਡੇ ਆਉਣ ਵਾਲੀਆਂ ਨਸਲਾਂ ਨੂੰ ਵੀ ਪਤਾ ਹੋਵੇਗਾ ਕਿ ਪੰਜਾਬੀ ਜ਼ਬਾਨ ਹੈ ਵੇ, ਤੇ ਪੰਜਾਬੀ ਜ਼ਬਾਨ ਨੂੰ ਜ਼ਿੰਦਾ ਰੱਖਣਾ ਹਰ ਪੰਜਾਬੀ ਦਾ ਹੱਕ ਹੈ। ਇਹਦੇ 'ਚ ਨਾ ਮੇਰਾ ਨਾ ਤੁਹਾਡਾ। ਪੰਜਾਬ 'ਚ ਰਹਿਣ ਵਾਲਿਆਂ ਨੂੰ ਪੰਜਾਬੀ ਆਉਣੀ ਚਾਹੀਦੀ। ਬਹੁਤ ਸ਼ੁਕਰੀਆ। ਅੱਛਾ ਅਕਰਮ ਦਾਸ ਜੀ, ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜਿਹੜਾ ਦੁਨੀਆ ਨਿਊਜ਼ ਦੇ ਵਿੱਚ ਮੁਜ਼ਾਕਰਾਤ ਚੱਲਦਾ ਹੈ ਉਹਦੇ ਵਿੱਚ ਪੰਜਾਬੀ ਦੇ ਇੱਕ ਦੋ ਸ਼ੇਰ ਲਾਜ਼ਮੀ ਪੜ੍ਹਦੇ ਹੋ ਜੀ, ਜਿੰਦੇ ਵਿੱਚ ਸਾਰੇ ਪੰਜਾਬੀ ਸ਼ਾਇਰਾਂ ਦੀ ਇਹ ਖਾਹਿਸ਼ ਹੁੰਦੀ ਹੈ ਕਿ ਮੇਰਾ ਕਲਾਮ ਪੜ੍ਹਾ ਜਾਵੇ ਜਾਂ ਮੇਰਾ ਪੜ੍ਹਾ ਜਾਵੇ। ਜੀ ਜੀ ਬਿਲਕੁਲ। ਤੇ ਸ਼ਾਇਰਾਂ ਨੂੰ ਕੀ ਪੈਗਾਮ ਦਿੰਦੇ ਹੋ ਕਿ ਪੰਜਾਬੀ ਨਾਲ ਕਿਵੇਂ ਤੁਸੀਂ ਜੁੜਨਾ ਹੈ? ਔਰ ਅੱਜ ਕੱਲਾ ਅਕਰਮ ਉਦਾਸ ਤੁਹਾਡੀ ਸ਼ਾਇਰੀ ਪੜ੍ਹ ਰਿਹਾ ਹੈ ਤੇ ਕੱਲ ਕਈ ਅਕਰਮ ਉਦਾਸ ਪੜ੍ਹਨਗੇ ਇਨਸ਼ਾਅੱਲਾ। ਮੈਂ ਤੁਹਾਨੂੰ ਦੱਸਿਆ ਜੀ ਉਹਨਾਂ ਦਾ ਬੜਾ ਹੱਥ ਹੈ ਜਿਹੜੇ ਪੰਜਾਬੀ ਸ਼ਾਇਰੀ ਕਰ ਰਹੇ ਨੇ। ਉਹ ਪੰਜਾਬੀ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ, ਕਿਉਂਕਿ ਉਹ ਮਾਸ਼ਾਅੱਲਾ ਸਾਰੇ ਕਿਤਾਬ ਹੋਲਡਰ ਨੇ। ਉਹਨਾਂ ਨੇ ਕਿਤਾਬਾਂ ਉਹਨਾਂ ਨੇ ਛਪਵਾਈਆਂ ਨੇ, ਉਹਨਾਂ ਦੇ ਨਾਂ ਦੀਆਂ ਕਿਤਾਬਾਂ ਛਪੀਆਂ ਨੇ, ਇੱਕ ਇੱਕ ਲਫ਼ਜ਼ ਤੇ ਕਿਤਾਬ ਬਣ ਗਈ। ਉਹਨਾਂ ਨੂੰ ਮੈਂ ਇਹ ਕਹਾਂਗਾ ਕਿ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਨੇ ਅਸੀਂ ਲੋਕ ਬਿਲਕੁਲ ਜਿਨ੍ਹਾਂ ਨੇ ਪੰਜਾਬੀ ਨੂੰ ਜ਼ਿੰਦਾ ਰੱਖਿਆ। ਤੇ ਰੱਖਿਆ। ਪੰਜਾਬੀ ਨੂੰ ਜ਼ਿੰਦਾ ਰੱਖਣ ਵਾਲਿਆਂ ਨੂੰ ਸਭ ਨੂੰ ਆਪਸ ਵਿੱਚ ਜੁੜੇ ਰਹਿਣਾ ਚਾਹੀਦਾ। ਇਸੇ ਤਰ੍ਹਾਂ ਹੀ ਪੰਜਾਬ ਜ਼ਿੰਦਾ ਰਹੇਗਾ ਔਰ ਪੰਜਾਬੀ ਜ਼ਿੰਦੇ ਰਹੇ। ਪੰਜਾਬੀ ਜ਼ਿੰਦਾ ਤੇ ਪੰਜਾਬ ਜ਼ਿੰਦਾ। ਪੰਜਾਬ ਜ਼ਿੰਦਾ ਤੇ ਇਹ ਸਮਝ ਲਓ ਕਿ ਮੈਂ ਇਹ ਨਹੀਂ ਕਿ ਇੱਧਰ ਪੰਜਾਬ ਜਾਂ ਉੱਧਰ ਪੰਜਾਬ, ਮੈਂ ਪੰਜਾਬ ਦੀ ਗੱਲ ਹੈ। ਪੰਜਾਬ ਤੇ ਇੱਕ ਹੀ ਹੈ ਨਾ। ਹਾਂਜੀ, ਉਹ ਦੇਖ ਲਓ ਜਿੰਨੇ ਵੀ ਨੇ ਸਰਦਾਰ ਭਾਈ ਨੇ ਸਾਡੇ, ਜਿੰਨੇ ਵੀ ਸਿੱਖ ਭਰਾ ਸਾਡੇ, ਉਹ ਕੈਨੇਡਾ ਬੈਠੇ ਕਿਤੇ ਵੀ ਬੈਠੇ ਪੈਂਟ ਕੋਟ ਪਾਏ ਨੇ, ਉਹਨਾਂ ਗੋਰੇ ਨਾਲ ਇੰਗਲਿਸ਼ ਬੋਲਣੀ, ਆਪਸ ਵਿੱਚ ਉਹਨਾਂ ਨੇ ਫਿਰ ਉਸ ਤਰ੍ਹਾਂ ਹੀ ਬੋਲਣਾ, ਪੰਜਾਬੀ ਹੀ ਬੋਲਣਾ, ਭਾਵੇਂ ਜੋ ਮਰਜ਼ੀ ਹੋ ਜਾਏ। ਅਸੀਂ ਲੋਕ ਤੇ ਇੱਥੇ ਏਅਰਪੋਰਟ ਤੇ ਜਾਣ ਲੱਗੇ ਥੋੜਾ ਜਿਹਾ ਆਪਣੇ ਆਪ ਨੂੰ ਸਮਝਦੇ ਕਿ ਯਾਰ ਯਕਦਮ ਹੀ ਉਰਦੂ ਚ ਆ ਜਾਏ। ਘਰ ਤੋਂ ਨਿਕਲੇ ਤਾਂ ਥੋੜਾ ਜਿਹਾ ਬਦਲ ਗਏ ਕਿ ਬਈ ਮੈਂ ਗੱਡੀ 'ਚ ਉਤਰਿਆ ਤੇ ਉਹ ਇਸ ਤਰ੍ਹਾਂ ਕਿਉਂ। ਇਹ ਇਸ ਗੱਲ ਦੀ ਹੈ ਕਿ ਯਾਰ ਮੈਂ ਕਹਿੰਦਾ ਕਿ ਸਿੰਧੀ ਨੂੰ ਵੀ ਪੰਜਾਬੀ ਬੋਲਣੀ ਚਾਹੀਦੀ। ਜਦੋਂ ਪੰਜਾਬ 'ਚ ਆ ਜਾਏ ਤਾਂ ਉਹਨੂੰ ਦਿੱਕਤ ਨਾ ਹੋਵੇ। ਜਿਸ ਧਰਤੀ ਤੇ ਹੈ ਉਹਦਾ ਕਰਜ਼ਾ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਬੰਦੇ ਨੂੰ। ਤੇ ਸਭ ਦਾ ਮੈਂ ਸ਼ੁਕਰੀਆ ਅਦਾ ਇਸ ਲਈ ਕਰਾਂਗਾ ਕਿ ਜਿਨ੍ਹਾਂ ਨੇ ਸਾਨੂੰ ਇੰਨੀ ਦੇਰ ਬਰਦਾਸ਼ਤ ਕੀਤਾ, ਸਾਡੀਆਂ ਮਿੱਠੀਆਂ ਲੂਣੀਆਂ ਗੱਲਾਂ ਸੁਣੀਆਂ। ਔਰ ਉਹਨਾਂ ਨੂੰ ਮੈਂ ਇਹ ਕਹਾਂਗਾ ਕਿ ਸਭ ਦੋਸਤ ਪੰਜਾਬੀ ਪ੍ਰਚਾਰ ਨੂੰ ਵੇਖਦੇ ਰਹੋ ਔਰ ਇਹਦੇ ਨਾਲ ਜੁੜੇ ਰਹੋ। ਬਹੁਤ ਸ਼ੁਕਰੀਆ ਅਕਰਮ ਉਦਾਸ ਜੀ। ਐਸਨ ਜੀ ਅਕਰਮ ਉਦਾਸ। ਤੇ ਸਾਡੀ ਕੋਸ਼ਿਸ਼ ਹੋਏਗੀ ਫਿਊਚਰ ਦੇ ਵਿੱਚ ਵੀ ਇਹਨਾਂ ਨਾਲ ਗੱਲਬਾਤ ਕਰਦੇ ਰਹੀਏ, ਕਿਉਂਕਿ ਮੇਰੇ ਤੇ ਇਹ ਬਹੁਤ ਸਾਰੇ ਜਿਹੜਾ ਉਕਦਾ ਜਾਂ ਰਾਜ਼ ਤੁਸੀਂ ਕਹਿੰਦੇ ਹੋ ਉਹ ਖੁੱਲਿਆ ਕਿ ਚੀਜ਼ਾਂ ਨੂੰ ਬਹੁਤ ਡੀਪਲੀ ਦੇਖਦੇ ਹਨ ਅਕਰਮ ਉਦਾਸ ਜੀ। ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਅੱਗੇ ਵੀ ਇਹਨਾਂ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਰਹੀਏ ਔਰ ਇਸੇ ਤਰ੍ਹਾਂ ਦੀਆਂ ਹੋਰ ਸ਼ਖਸੀਅਤਾਂ ਨੂੰ ਵੀ ਅਸੀਂ ਬੁਲਾਉਂਦੇ ਰਹਾਂਗੇ ਔਰ ਉਹਨਾਂ ਨਾਲ ਤੁਹਾਡੀ ਗੱਲਬਾਤ ਸਾਂਝੀ ਕਰਾਉਂਦੇ ਰਹਾਂਗੇ। ਬਹੁਤ ਸ਼ੁਕਰੀਆ।